ਸ਼ੇਖ ਯੂਸਫ ਸਾਹਿਬ ਦੀਆਂ ਕਲੋਨੀਆਂ ਤੁਸੀਂ ਪੈਸੇ ਲੈ ਕੇ ਅਪਰੂਵ ਕੀਤੀਆਂ, ਕੀ ਕਹੋਗੇ? ਉਹਨਾਂ ਕੋ ਚਵਾਨੀ ਦਵਾਨੀ ਲੈਣਾ ਤੇ ਐਵੇਂ ਮਜ਼ਾਕ ਵਾਲੀ ਗੱਲ ਆ। ਇਹ ਉਹਨਾਂ ਨੇ ਸਿਰਫ ਨਾ ਜਵਾਨੀ ਦਵਾਨੀ ਨਹੀਂ, ਹਾਂਜੀ ਦਵਾਨੀਆਂ। ਜਦੋਂ ਉਹ ਕੱਢ ਕੇ ਲਿਆਣਗੇ ਤੇ ਫਿਰ ਮੈਂ ਵੀ ਬਹੁਤ ਕੁਝ ਕੱਢ ਕੇ ਲਿਆਵਾਂਗਾ। ਮੇਰੇ ਕੋਲ ਵੀ ਬਹੁਤ ਕੁਝ ਪਿਆ। ਤੇ ਮੁਸਲਿਮ ਲੀਗ ਹਾਊਸ ਨੂੰ ਸ਼ੇਖ ਯੂਸਫ ਸਾਹਿਬ ਨੇ ਪੈਸੇ ਦਿੱਤੇ ਤੇ ਤੁਸੀਂ ਉਹ ਖਾਦੇ। ਤੁਸੀਂ ਮਾਸ਼ਾਅੱਲਾ ਸੋਹਣਾ ਖੇਡ ਲੈਂਦੇ ਲਫ਼ਜ਼ਾਂ ਦੇ ਨਾਲ। ਐਫਡੀਏ ਦਾ ਚੇਅਰਮੈਨ ਬਣਨ ਤੋਂ ਬਾਅਦ ਜਾਂ ਉਸ ਤੋਂ ਪਹਿਲੇ ਵੀ ਅਲਹਮਦੁਲਿਲਾ ਮੇਰੇ ਕੋਲ ਘਰ ਮੌਜੂਦ ਸੀ ਤੇ ਮੈਂ ਕਿਹਾ ਯਾਰ ਸ਼ੇਖ ਸਾਹਿਬ ਤੁਸੀਂ ਤੇ ਐਮਐਨਏ ਦਾ ਟਿਕਟ ਲੈਂਦੇ ਲੈਂਦੇ ਤੁਸੀਂ ਮੇਰੇ ਤੇ ਡਿੱਗ ਗਏ। ਰਾਣਾ ਸਨਾਉਲਾ ਨੇ ਮੇਰੇ ਨਾਲ ਠੀਕ ਨਹੀਂ ਕੀਤਾ। ਆਪਾਂ ਇਨਸ਼ਾਅੱਲਾ ਤਾਲਾ ਚੋਰੀ ਸ਼ੇਰ ਅਲੀ ਦੇ ਨਾਲ ਗਰੁੱਪ ਬਣਾਵਾਂਗੇ। ਤੁਸੀਂ ਮੀਆਂ ਮਨਾਨ ਤੇ ਵੀ ਇਲਜ਼ਾਮ ਲਾਇਆ ਸੀ। ਉਹਦੀਆਂ ਪਰਾਡੋ ਦੀਆਂ ਪਰਚੀਆਂ ਲੈ ਕੇ ਤੇ ਰਸੀਦਾਂ ਲੈ ਕੇ ਭਾਈ ਹੋਣੀ ਪਹੁੰਚ ਗਏ ਸੀ ਲੀਡਰਸ਼ਿਪ ਤੱਕ। ਸ਼ੁਰੂਆਤ ਕਿੱਥੋਂ ਇਹਨਾਂ ਨੇ ਕਿ ਈਦ ਮਿਲਨ ਪਾਰਟੀ ਦੇ ਉਹਦੇ ਚ ਇਹਨਾਂ ਨੇ ਮੈਨੂੰ ਨਹੀਂ ਬੁਲਾਇਆ। ਉਦੋਂ ਮੀਆਂ ਨਵਾਜ਼ ਸਾਹਿਬ ਕਿੱਥੇ ਸਨ? 30 ਸਾਲ ਇੱਕ ਪਾਰਟੀ ਨੂੰ ਦੇਤੇ, 7-7 ਪਰਚੇ ਕਰਵਾਏ। ਅੱਜ ਇੱਕ ਵੀ ਮੁਸਲਿਮ ਲੀਗੀ ਤੁਹਾਡੇ ਨਾਲ ਨਹੀਂ ਖਲੋਤਾ। ਕਿੱਥੇ ਖਲੋਤੇ ਹੋ? ਸਦਾਰਤ ਬਾਜੇਗੀ। ਵਾਕਿਆ ਦੀ ਇਸ ਗੱਲ ਦੀ ਸ਼ੇਖ ਯੂਸਫ ਸਾਹਿਬ ਦੀ ਗੱਲ ਦੀ ਮੈਂ ਕਹਿੰਦਾ ਤਹਿਕੀਕਾਤ ਕੀਤੀਆਂ ਕਰਾਂ। ਡੀਸੀ ਸਾਹਿਬ ਦੀ ਤੇ ਸ਼ੇਖ ਅਜਾਜ਼ ਸਾਹਿਬ ਦੀ ਆਪਸ ਦੇ ਵਿੱਚ ਸੁਲ੍ਹਾ ਹੋ ਗਈ ਆ। ਅਸਲਾਮ ਵਾਲੇਕੁਮ। ਅੱਛਾ ਜੀ, 2 ਦਿਨ ਪਹਿਲੇ ਸਾਡੇ ਨਾਲ ਸ਼ੇਖ ਯੂਸਫ ਸਾਹਿਬ ਨੇ ਗੱਲ ਕੀਤੀ ਸੀ ਤੇ ਉਹਨਾਂ ਨੇ ਸ਼ੇਖ ਅਜਾਜ਼ ਸਾਹਿਬ ਤੇ ਸੰਗੀਨ ਇਲਜ਼ਾਮ ਲਾਏ ਸੀ ਕਿ ਇਹਨਾਂ ਨੇ ਐਫਡੀਏ ਦੇ ਚੇਅਰਮੈਨ ਹੁੰਦਿਆਂ ਵਾਵਾ ਸਾਰਾ ਮਾਲ ਕਮਾਇਆ ਵਾ। ਇੱਕ ਡੀਸੀਸੀ ਦੀ ਮੀਟਿੰਗ ਹੁੰਦੀ ਆ, ਉਹਦੇ ਵਿੱਚ ਸ਼ੇਖ ਅਜਾਜ਼ ਸਾਹਿਬ ਦਾ ਤੇ ਡੀਸੀ ਸਾਹਿਬ ਦਾ ਮਾਮਲਾ ਬਣਦਾ ਵਾ, ਲੇਕਿਨ ਮਾਮਲਾ ਇਸ ਹੱਦ ਤੱਕ ਚਲਾ ਜਾਂਦਾ ਵਾ ਕਿ ਸਾਰੀ ਕਿਆਦਤ ਔਰ ਸਾਰੀ ਇੰਤਜ਼ਾਮੀਆ ਜਿਹੜੀ ਨਾ ਇਹਦੀ ਲਪੇਟ ਦੇ ਵਿੱਚ ਆ ਜਾਂਦੀ ਆ। ਸ਼ੇਖ ਅਜਾਜ਼ ਸਾਹਿਬ ਸਾਡੇ ਨਾਲ ਮੌਜੂਦ ਆ, ਉਹਨਾਂ ਨਾਲ ਗੱਲਬਾਤ ਕਰਦੇ ਆ। ਅਸਲਾਮ ਵਾਲੇਕੁਮ ਜੀ ਵਾਲੇਕੁਮ ਸਲਾਮ। ਅੱਛਾ ਸ਼ੇਖ ਸਾਹਿਬ, ਐਫਡੀਏ ਦਾ ਚੇਅਰਮੈਨ ਵਾਵਾ ਦੇਰ ਤੁਸੀਂ ਰਹੇ ਹੋ। ਇਲਜ਼ਾਮ ਇਹ ਆ ਕਿ ਸ਼ੇਖ ਯੂਸਫ ਸਾਹਿਬ ਦੀਆਂ ਕਲੋਨੀਆਂ ਤੁਸੀਂ ਪੈਸੇ ਲੈ ਕੇ ਅਪਰੂਵ ਕੀਤੀਆਂ, ਕੀ ਕਹੋਗੇ? ਇਹ ਬੜਾ ਤੁਹਾਡਾ ਸ਼ੁਕਰੀਆ। ਮੈਂ ਅੱਜ ਮੀਆਂ ਸਾਹਿਬ ਇੱਥੇ ਆਉਣ ਦਾ ਮਕਸਦ ਪਤਾ ਕੀ ਹੈ? ਮੈਂ ਕਤਨ ਨਹੀਂ ਸੀ ਆਉਣਾ, ਨਾ ਮੈਂ ਸ਼ੇਖ ਯੂਸਫ ਸਾਹਿਬ ਦੀ ਕਿਸੇ ਗੱਲ ਦਾ ਜਵਾਬ ਦੇਣਾ ਸੀ, ਕਿਉਂਕਿ ਉਹਨਾਂ ਨੇ ਗੱਲ ਹੀ ਐਸੀ ਕੀਤੀ ਲੀਡਰਸ਼ਿਪ ਦੇ ਹਵਾਲੇ ਨਾਲ ਕਿ ਮੈਨੂੰ ਉਹਦਾ ਜਵਾਬ ਦੇਣਾ ਪਿਆ। ਕਿਉਂਕਿ ਇਹ ਤੁਹਾਡੇ ਜਿਹੜੇ ਇੰਟਰਵਿਊਜ਼ ਨੇ ਜਾਂ ਪੋਡਕਾਸਟ ਨੇ ਇਹ ਸਾਰੇ ਰਿਕਾਰਡ ਤੇ ਪਏ ਰਹਿੰਦੇ ਤੇ ਜਦੋਂ ਫਿਰ ਕਿਸੇ ਜਗ੍ਹਾ ਦਿਖਾਏ ਜਾਣੇ ਨੇ ਤੇ ਮੈਂ ਕਿਸੇ ਐਸੇ ਇਲਜ਼ਾਮ ਦਾ ਜਵਾਬ ਨਾ ਦੇਵਾਂ ਤੇ ਉਹ ਵੀ ਗੈਰ ਮੁਨਾਸਬ ਹੈ। ਇਸ ਲਈ ਮੈਂ ਆਇਆ। ਤੁਸੀਂ ਜਿਹੜਾ ਪਹਿਲਾ ਸਵਾਲ ਕੀਤਾ ਸ਼ੇਖ ਯੂਸਫ ਸਾਹਿਬ ਦਾ ਕਿ ਉਹਨਾਂ ਦੀਆਂ ਕਲੋਨੀਆਂ, ਉਹ ਮੈਂ ਤੁਹਾਡਾ ਸ਼ੇਖ ਯੂਸਫ ਸਾਹਿਬ ਦਾ ਜਿਹੜਾ ਤੁਸੀਂ ਇੰਟਰਵਿਊ ਕੀਤਾ ਮੈਂ ਦੇਖਿਆ ਸੀ। ਉਹਦੇ 'ਚੋਂ ਤੁਸੀਂ ਉਹਨਾਂ ਨੂੰ ਬੜਾ ਕੁਰੇਦਿਆ ਕਿ ਲਓ ਜੀ ਤੁਹਾਡੀਆਂ ਵੀ ਕਲੋਨੀਆਂ ਸੀ ਤੇ ਤੁਸੀਂ ਤਾਂ ਕੋਈ ਦੱਸੋ ਨਾ ਕਿ ਸ਼ੇਖ ਸਾਹਿਬ ਨੇ ਤੁਹਾਡੇ ਕੋਲ ਕੀ ਲਿਆ। ਤੇ ਉਹਨਾਂ ਨੇ ਕਿਹਾ ਜੀ ਉਹ ਮੈਂ ਬੜਾ ਕੁਝ ਦਿੱਤਾ। ਤੇ ਪਹਿਲੀ ਗੱਲ ਤੇ ਇਹ ਵਾ ਕਿ ਨਾ ਤੇ ਉਹ ਮੇਰੇ ਕੋਲ ਕਦੀ ਆਪਣੀ ਕਲੋਨੀ ਪਾਸ ਕਰਾਉਣ ਆਏ, ਨਾ ਮੈਂ ਉਹਨਾਂ ਦੀ ਕੋਈ ਕਲੋਨੀ ਪਾਸ ਕੀਤੀ, ਔਰ ਨਾ ਹੀ ਗਵਰਨਿੰਗ ਬਾਡੀ ਦਾ ਜਿਹੜਾ ਚੇਅਰਮੈਨ ਆ ਉਹ ਕਲੋਨੀਆਂ ਪਾਸ ਕਰਦਾ। ਇਹਦਾ ਜਿਹੜਾ ਪ੍ਰੈਰੋਗੇਟਿਵ ਆ, ਜਿਹੜਾ ਇਹਦਾ ਯਾਨੀ ਜਿਹਦੇ ਕੋਲ ਮੈਂਡੇਟ ਆ ਉਹ ਡੀਜੀਐਫਡੀਏ ਔਰ ਇੱਕ ਟੀਮ ਬਣੀ ਹੁੰਦੀ ਜਿਹੜੀ ਉਹ ਦੇਖਦੀ ਹੈ ਸਾਰੇ। ਜਦੋਂ ਆਪਣੇ ਡਾਕੂਮੈਂਟਸ ਪੂਰੇ ਕਰ ਦਿੰਦੇ ਨੇ ਤੇ ਉਹਦੀ ਕਲੋਨੀ ਪਾਸ ਹੋ ਜਾਂਦੀ। ਤੇ ਉਹਨਾਂ ਦੇ ਬਾਰ-ਬਾਰ ਤੁਹਾਡੇ ਇਸਰਾਰ ਦੇ ਬਾਵਜੂਦ ਉਹ ਕੋਈ ਐਸੀ ਗੱਲ ਕਰ ਨਹੀਂ ਸਕੇ। ਇਲਜ਼ਾਮ ਤਾਂ ਹੈ ਨਾ, ਇਲਜ਼ਾਮ ਆ ਔਰ ਉਹ ਬੁਲਸ਼ਿਟ ਆ। ਉਹ ਸਿਰਫ ਉਹਨਾਂ ਨੇ ਜਿਹੜਾ ਨਾ ਉਹ ਮੇਰੇ ਚੁੱਕੇ ਉਹਨਾਂ ਦੇ ਮੇਰੀ ਗੱਲ ਹੋਈ ਹੈ, ਉਹਨਾਂ ਨੇ ਉਹ ਇਲਜ਼ਾਮਦਾਰ ਇਲਜ਼ਾਮ ਕੀਤਾ ਤੇ ਕੋਈ ਐਸੀ ਗੱਲ ਨਹੀਂ। ਨਾ ਉਹ ਮੇਰੇ ਕੋਲ ਕਦੀ ਕੋਈ ਕਲੋਨੀ ਲੈ ਕੇ ਆਏ, ਨਾ ਉਹਨਾਂ ਦੀ ਮੈਂ ਕਦੀ ਅਪਰੂਵ ਕੀਤੀ। ਤੇ ਉਹਨਾਂ ਕੋਲ ਚਵਾਨੀ ਦਵਾਨੀ ਲੈਣਾ ਤੇ ਐਵੇਂ ਮਜ਼ਾਕ ਵਾਲੀ ਗੱਲ ਆ। ਇਹ ਉਹਨਾਂ ਨੇ ਸਿਰਫ ਨਾ ਚਵਾਨੀ ਦਵਾਨੀ ਨਹੀਂ, ਹਾਂਜੀ ਦਵਾਨੀਆਂ ਦਵਾਨੀਆਂ ਉਹਨਾਂ ਨੇ ਕੋਈ ਤੁਹਾਨੂੰ ਫਿਗਰ ਕੋਈ ਸਬੂਤ ਕੋਈ ਸ਼ੈ ਨਹੀਂ ਦਿੱਤੀ। ਲਿਹਾਜ਼ਾ ਨਹੀਂ, ਇਹ ਉਹ ਕਹਿੰਦੇ ਕਿ ਮੇਰੇ ਕੋਲ ਪਏ ਆ, ਮੈਂ ਕਰ ਸਕਦਾ। ਉਹ ਕੱਢ ਕੇ ਲਿਆਣ ਨਾ ਜੀ ਤੇ ਫਿਰ ਉਹ ਬਿਲਕੁਲ ਜਦੋਂ ਉਹ ਕੱਢ ਕੇ ਲਿਆਣਗੇ ਤੇ ਫਿਰ ਮੈਂ ਵੀ ਬਹੁਤ ਕੁਝ ਕੱਢ ਕੇ ਲਿਆਵਾਂਗਾ। ਮੇਰੇ ਕੋਲ ਵੀ ਬਹੁਤ ਕੁਝ ਪਿਆ। ਮੈਂ ਅਸਲ ਗੱਲਾਂ ਸਾਰੀਆਂ ਉੱਥੇ ਰਹਿ ਗਈਆਂ ਨਾ। ਮੈਂ ਮੇਰੀ ਵੀ ਕੋਈ ਬਹੁਤ ਕੁਝ ਪਿਆ, ਮੈਂ ਗੁਜ਼ਾਰਿਸ਼ ਕਰਦਾ, ਮੈਂ ਉਸ ਕੰਟਰੋਵਰਸੀ 'ਚ ਨਾ ਉਲਝਣਾ ਨਹੀਂ ਚਾਹੁੰਦਾ। ਅੱਜ ਜਿਹੜਾ ਮੇਰਾ ਆਉਣ ਦਾ ਮਕਸਦ ਹੈ ਨਾ ਉਹ ਇਹ ਵਾ ਕਿ ਹਨਾਨ ਬੁਖਾਰੀ ਸਾਹਿਬ ਨੇ ਡੀਸੀ ਸਾਹਿਬ ਦੇ ਮੇਰੇ ਝਗੜੇ ਦੇ ਇਸ਼ੂ ਦੇ ਉੱਤੇ ਅੱਜ ਮੈਂ ਇੱਕ ਤੁਹਾਡੇ ਚੈਨਲ ਦੀ ਵਸਾਤਤ ਨਾਲ, ਵੈਸੇ ਤੇ ਗੱਲ ਉਹ ਸਾਰਿਆਂ ਨੂੰ ਪਤਾ ਲੱਗ ਗਈ ਆਲਮੋਸਟ, ਲੇਕਿਨ ਦੱਸ ਵੀ ਦਿੰਦਾ ਕਿ ਝਗੜਾ ਹੋਇਆ। ਹਰ ਝਗੜੇ ਦਾ ਕੋਈ ਮੰਤਕੀ ਨਤੀਜਾ ਹੁੰਦਾ। ਉਹ ਰਾਣਾ ਸਨਾਉਲਾ ਸਾਹਿਬ ਨੇ ਔਰ ਪਾਰਟੀ ਦੇ ਜਿਹੜੇ ਬੜੇ ਨੇ ਦੀਗਰ, ਸੀਐਮ ਆਫਿਸ ਵੀ ਉਹਦੇ 'ਚ ਮੁਤਹਰਕ ਸੀ ਔਰ ਉਹਨਾਂ ਨੇ ਉਹ ਸੀਜ਼ ਫਾਇਰ ਸਾਡਾ ਕਰਵਾ ਦਿੱਤਾ। ਸੁਲ੍ਹਾ ਹੋ ਗਈ ਜੀ, ਸੁਲ੍ਹਾ ਹੋ ਗਈ। ਇੱਕ ਤੇ ਇਹ ਹੋ ਗਿਆ, ਉਹ ਕਿੱਸਾ ਕਲੋਜ਼ ਹੋ ਗਿਆ। ਅਗਲੀ ਗੱਲ ਹਨਾਨ ਬੁਖਾਰੀ ਨੇ, ਉਹ ਸ਼ਰਾਰਤੀ ਬੱਚਾ ਤੁਹਾਨੂੰ ਪਤਾ ਤੇ ਉਹ ਵੈਸੇ ਵੀ ਜਰਨਲਿਸਟ ਕਿਹੜਾ ਜਿਹੜਾ ਅਗਲੇ ਦੇ ਮੂੰਹ 'ਚੋਂ ਗੱਲ ਕਢਾਵੇ ਨਾ,
ਉਹਨੇ ਮੈਨੂੰ ਕਿਹਾ ਕਿ ਜੀ ਪਹਿਲੇ ਤਾਂ ਖਵਾਜਾ ਇਸਲਾਮ ਸਾਹਿਬ ਵਾਲਾ ਕਿੱਸਾ ਛੇੜ ਨਹੀਂ ਲਿਆ। ਸਰ, ਆਪਾਂ ਖਵਾਜਾ ਇਸਲਾਮ ਵੱਲ ਬਾਅਦ ਜਾਂਦੇ ਹਾਂ। ਨਹੀਂ ਨਹੀਂ, ਮੈਂ ਵੈਸੇ ਗੱਲ ਕਰ ਰਿਹਾ, ਉਹ ਵੀ ਮੈਂ ਜਵਾਬ ਦੇਤਾ। ਤਾਰੀਖ ਦੀ ਦਰੁਸਤਗੀ ਵਾਸਤੇ ਖਵਾਜਾ ਸਾਹਿਬ ਮੇਰੇ ਬੜੇ ਭਾਈ ਨੇ, ਕਾਬਲੇ ਨਹੀਂ, ਇੱਥੇ ਆਨੇ ਸਰ, ਅਸੀਂ ਇੱਥੇ ਵੀ ਅੱਛਾ, ਆਵਾਂਗੇ। ਅਗਲੀ ਗੱਲ ਨਹੀਂ, ਇੱਕ ਮੁਸਲਿਮ ਲੀਗ ਹਾਊਸ ਤੇ ਆਓ, ਜਿਹੜੇ ਪਹਿਲੇ ਇਲਜ਼ਾਮ ਲਾਏ ਆ, ਪਹਿਲੇ ਆਪਾਂ ਹਾਂ, ਉਹਦਾ one by one ਜਵਾਬ ਦੇ ਕਿ ਮੁਸਲਿਮ ਲੀਗ ਹਾਊਸ ਨੂੰ ਸ਼ੇਖ ਯੂਸਫ ਸਾਹਿਬ ਨੇ ਪੈਸੇ ਦਿੱਤੇ ਤੇ ਉਹ ਤੁਹਾਡੇ ਰਾਹੀਂ ਦਿੱਤੇ ਤੇ ਤੁਸੀਂ ਉਹ ਖਾਦੇ। ਅੱਛਾ, ਮੁਸਲਿਮ ਲੀਗ ਹਾਊਸ ਕੋਈ ਐਸਾ ਅਦਾਰਾ ਨਹੀਂ ਸੀ, ਕੋਈ ਚੈਰਿਟੀ ਦਾ ਅਦਾਰਾ ਜਾਂ ਕੋਈ ਦਿਲ ਦਾ ਹਸਪਤਾਲ ਨਹੀਂ ਸੀ, ਨਾ ਹੀ ਉਹ ਕੋਈ ਐਸਾ ਰਫਾਹੀ ਅਦਾਰਾ ਸੀ ਕਿ ਜਿਹਨੂੰ ਪੈਸੇ ਦਿੱਤੇ ਤੇ ਮੈਂ ਖਾਦੇ। ਮੁਸਲਿਮ ਲੀਗ ਹਾਊਸ 'ਚ ਜਿਹੜੇ ਚੰਦ ਬੰਦੇ, ਫਰਜ਼ ਕਰੋ 2 4 5 ਬੰਦੇ ਜਿਹੜੇ ਕੋਈ ਸਾਹਿਬ ਹਸੀਅਤ ਸਨ, ਉਹਨਾਂ ਨੇ ਕਿਹਾ ਕਿ ਇਹਨੂੰ ਸਾਨੂੰ ਰਲ ਕੇ ਚਲਾਉਣਾ ਚਾਹੀਦਾ, ਕੱਲਾ ਸ਼ੇਖ ਸਾਹਿਬ ਤੇ ਬੋਝ ਨਹੀਂ ਪਾਉਣਾ ਚਾਹੀਦਾ। ਉਦੋਂ ਇੱਕ ਸਾਡੇ ਉਹ ਬੱਟ ਸਾਹਿਬ ਨੇ, ਮੋਟੇ ਜਿਹੇ, ਮੈਨੂੰ ਨਾਮ ਉਹਨਾਂ ਦੇ ਜ਼ਿਹਨ 'ਚ ਨਿਕਲ ਗਿਆ, ਬੱਟ ਸਾਹਿਬ, ਉਹਦੇ ਅਸੀਂ ਬਣਾਏ ਸੀ ਮੁਸਲਿਮ ਲੀਗ ਹਾਊਸ ਦੇ ਇੰਚਾਰਜ। ਠੀਕ ਹੈ। ਉਹ ਆਪਣੇ ਤੌਰ ਤੇ 5 7 10 ਬੰਦਿਆਂ ਕੋਲ ਕਲੈਕਸ਼ਨ ਕਰਦੇ ਸਨ। ਉਹਦੇ ਵਿੱਚ ਡੇਲੀ ਦਾ ਉਹਦਾ ਖਰਚਾ, ਜਿਹੜਾ ਕੋਈ ਬੰਦਾ ਆਂਦਾ ਸੀ ਉਹਨੂੰ ਕੋਈ ਚਾਹ ਪਾਣੀ ਪਿਲਾਣੀ, ਉਸ ਤੋਂ ਬਾਅਦ ਜਿਹੜਾ ਉਹਦਾ ਮਹਾਨਾ ਰੈਂਟ, ਬਿਜਲੀ ਦਾ ਬਿੱਲ ਵਗੈਰਾ ਵਗੈਰਾ, ਉਹਨੂੰ ਮੈਨੇਜ ਕਰਦੇ ਸਨ। ਉਹਨਾਂ ਨੇ ਸ਼ੇਖ ਯੂਸਫ ਕੋਲੋਂ ਅਗਰ ਕੋਈ ਉਹਦੇ 'ਚ ਫੰਡ ਰੇਜ਼ਿੰਗ ਕਰਵਾਈ ਮਹਾਨਾ, ਦੇਖੋ ਨਾ, ਅਗਰ ਮੈਂ ਪਾਰਟੀ ਦਾ ਆਫਿਸ ਬੇਅਰਰ, ਤੁਸੀਂ ਇੱਕ ਜਰਨਲਿਸਟ ਐਸੋਸੀਏਸ਼ਨ ਬਣਾ ਲੈਂਦੇ ਹੋ, ਤੁਸੀਂ ਸਦਰ ਬਣ ਜਾਂਦੇ ਹੋ, ਟੀਪੂ ਸਾਹਿਬ ਬਣ ਜਾਂਦੇ ਜਨਰਲ ਸੈਕਟਰੀ, ਅਸੀਂ ਉਹ ਚਲਾਣੀ ਵੀ ਤੇ ਹੈ ਨਾ। ਤੇ ਕੋਈ ਤਨਜ਼ੀਮ ਐਸੀ ਹੈ ਦੁਨੀਆ ਦੀ ਜਿਹੜੀ ਫੰਡ ਤੋਂ ਬਗੈਰ ਚੱਲਦੀ ਹੋਵੇ? ਉਹ ਅਗਰ ਉਹਨਾਂ ਨੇ ਉਹ ਬੱਟ ਸਾਹਿਬ ਨੂੰ ਕੋਈ ਅਗਰ ਉਹਦੇ 'ਚ ਆਪਣਾ ਹਿੱਸਾ ਪਾਇਆ ਤੇ ਪਾਰਟੀ ਦੇ ਵਿੱਚ ਅਗਰ ਹਿੱਸਾ ਪਾ ਕੇ ਬਤੌਰ ਆਫਿਸ ਬੇਅਰਰ ਉਹਨੂੰ ਸੁਣਾਤਾ, ਤੇ ਇਹ ਤੇ ਬੜੀ ਘਟੀਆ ਗੱਲ ਹੈ। ਅੱਛਾ, ਚਲੋ ਇਹ ਤਾਂ ਘਟੀਆ ਗੱਲ ਹੋ ਗਈ ਕਿ ਪੈਸੇ ਦੇ ਕੇ, ਪਾਰਟੀ ਦੇ ਫੰਡ ਦੇ ਕੇ ਸੁਣਾ ਦਿੱਤਾ। ਉਹਨਾਂ ਨੇ ਇੱਕ ਹੋਰ ਇਲਜ਼ਾਮ ਵੀ ਲਾਇਆ, ਉਹਨਾਂ ਨੇ ਕਿਹਾ ਜੀ, ਮੈਨੂੰ ਉਹਨਾਂ ਨੇ ਕਿਹਾ ਜੀ ਨਾਨ ਪੋਲੀਟੀਕਲ ਸਟਾਫ, ਲੇਕਿਨ ਇਹਨਾਂ ਕੋ ਇਹ ਪੁੱਛੋ ਕਿ ਜਦੋਂ ਸ਼ੇਖ ਸਾਹਿਬ ਸਿਆਸਤ ਦੇ ਵਿੱਚ ਆਏ ਆ, ਇਹਨਾਂ ਕੋਲ ਟੁੱਟੀ ਮੋਟਰਸਾਈਕਲ ਸੀ, ਮੈਂ ਖਾਨਦਾਨੀ ਅਮੀਰ ਆ, ਇਹਨਾਂ ਨੇ ਘਰ ਕਿੱਥੋਂ ਲਿਆ, ਇਹਨਾਂ ਨੇ ਕਾਲਜ ਕਿੱਥੋਂ ਬਣਾਇਆ, ਇਹ ਸਾਰੀ ਦਾ ਕੀ ਜਵਾਬ ਆ ਕਿ ਐਫਡੀਏ ਦਾ ਚੇਅਰਮੈਨ ਬਣਨ ਤੋਂ ਬਾਅਦ ਅਚਾਨਕ ਪੈਸਿਆਂ ਦੀ ਰੇਲ ਪੇਲ ਤੇ ਸਾਰਾ ਕੁਝ? ਤੁਸੀਂ ਮਾਸ਼ਾਅੱਲਾ ਸੋਹਣਾ ਖੇਡ ਲੈਂਦੇ ਲਫ਼ਜ਼ਾਂ ਦੇ ਨਾਲ। ਐਫਡੀਏ ਦਾ ਚੇਅਰਮੈਨ ਬਣਨ ਤੋਂ ਬਾਅਦ ਜਾਂ ਉਸ ਤੋਂ ਪਹਿਲੇ ਵੀ ਅਲਹਮਦੁਲਿਲਾ ਮੇਰੇ ਕੋਲ ਘਰ ਮੌਜੂਦ ਸੀ, ਜਿਹੜਾ ਕਿ ਮੈਂ ਰਹਿਮਾਨ ਗਾਰਡਨ ਰਹਿਣਾ ਸਾਂ। ਮੇਰੇ ਕੋਲ ਮੀਆਂ ਸਾਹਿਬ 70 ਮੋਟਰਸਾਈਕਲ ਤੋਂ ਮੈਂ ਆਗਾਜ਼ ਕੀਤਾ। ਇੱਕ ਸਕਸੈਸ ਸਟੋਰੀ ਅਲਹਮਦੁਲਿਲਾ, ਮੈਨੂੰ ਇਸ 'ਤੇ ਫਖਰ ਹੈ। 70 ਮੋਟਰਸਾਈਕਲ ਮੈਂ ਉਹਦੇ 'ਤੇ ਆਗਾਜ਼ ਕੀਤਾ। ਉਸ ਤੋਂ ਬਾਅਦ ਆਲਟੋ ਗੱਡੀ ਲਈ, ਆਲਟੋ ਵੇਚ ਕੇ ਮੈਂ ਫੈਸਲ ਬੈਂਕ ਨੂੰ ਲੀਜ਼ ਕਰਵਾਏ ਉਹਦੇ ਪੈਸੇ, ਤੇ ਫਿਰ ਮੈਂ ਕਲਟਸ ਲਈ, ਕਲਟਸ ਵੇਚ ਕੇ ਤੇ ਮੈਂ ਕਰੋਲਾ ਲਈ, ਕਰੋਲਾ ਵੇਚਣ ਤੋਂ ਬਾਅਦ ਮੈਂ ਪਰਾਡੋ ਵੀ ਲਈ ਸੀ ਇੱਕ ਦੌਰ 'ਚ, ਕਿਉਂਕਿ ਮੈਂ ਪ੍ਰਾਪਰਟੀ ਦਾ ਕੰਮ ਕਰਦਾ। ਮੇਰੇ ਵਾਲਦ ਸਾਹਿਬ ਮਰਹੂਮ ਅੱਲਾ ਜੰਨਤ ਨਸੀਬ ਕਰੇ ਉਹ ਕਰਦੇ ਨੇ, ਮੇਰੇ ਬੜੇ ਭਾਈ ਸ਼ੇਖ ਰਿਆਜ਼ ਸਾਹਿਬ ਉਹ ਕਰਦੇ ਨੇ। ਸਾਡਾ ਰਹੀਮ ਸੈਂਟਰ ਇੱਕ ਪਲਾਜ਼ਾ ਹੈ ਰੇਲ ਬਾਜ਼ਾਰ ਦੇ ਵਿੱਚ, ਜਿਹੜੇ 'ਚ ਅਸੀਂ ਦੁਕਾਨਾਂ ਕੁਛ ਰੈਂਟ ਆਊਟ ਕੀਤੀਆਂ ਨੇ, ਉਹ ਅਲਹਮਦੁਲਿਲਾ ਮੈਨੂੰ ਉਹਦਾ ਰੈਂਟ ਆਉਂਦਾ। ਮੈਂ ਪ੍ਰਾਪਰਟੀ ਦਾ ਕੰਮ ਕਰਦਾ। ਕਾਲਜ ਦੀ ਜਿਹੜੀ ਗੱਲ ਆ, ਜਿਹੜਾ ਕੌਥਮ ਕਾਲਜ ਆ, ਇੱਕ ਫਰੈਂਚਾਈਜ਼, ਉਹ ਮੇਰੇ ਦੋਸਤ ਨੇ ਬਚਪਨ ਦੇ, ਅਹਿਮਦ ਸ਼ਫੀਕ ਸਾਹਿਬ, ਉਹਨਾਂ ਨੇ ਫੈਸਲਾਬਾਦ ਇੱਕ ਅਦਾਰਾ ਬਣਾਉਣਾ ਸੀ। ਉਹਨਾਂ ਨੇ ਮੇਰੇ ਨਾਲ ਗੱਲ ਕੀਤੀ, ਮੈਂ ਤੇ ਤਬਸਮ ਸਾਹਿਬ ਨੇ ਮਿਲ ਕੇ ਬਣਾ ਲਿਆ। ਤਬਸਮ ਸਾਹਿਬ ਨੇ ਮੁੜ ਕੇ ਕੁਇਟ ਕਰਤਾ, ਤੇ ਹੁਣ ਮੈਂ ਤੇ ਸ਼ਫੀਕ ਸਾਹਿਬ ਤੇ ਇੱਕ ਉਹਦੇ 'ਚ ਹੋਰ ਪਾਰਟਨਰ ਆ, ਅਸੀਂ 3 ਪਾਰਟਨਰ ਆ ਇਹਦੇ 'ਚ। ਕੋਈ 33% ਮੇਰੇ ਕੋਲ ਆ, ਬਾਕੀ ਉਹਨਾਂ ਕੋਲ ਇਸ ਤਰ੍ਹਾਂ ਉਹ ਅਲਹਮਦੁਲਿਲਾ ਮੈਂ ਚਲਾ ਰਿਹਾ ਆਪਣੇ ਜਾਇਜ਼ ਹੱਕ ਹਲਾਲ ਦੀ ਕਮਾਈ। ਅੱਲਾ ਦਾ ਬੜਾ ਕਰਮ ਆ। ਇਹ ਇੱਕ ਸਕਸੈਸ ਸਟੋਰੀ ਹੈ ਕਿ ਮੈਂ ਕਦੋਂ ਦਾ ਜੰਮਿਆ ਤੇ ਕਦੋਂ ਦਾ ਤੁਰਿਆ, ਤੇ ਹੌਲੀ ਹੌਲੀ ਮੈਂ ਤੁਹਾਨੂੰ ਜਿਹੜੀ ਸਟੋਰੀ ਸੁਣਾਈ ਹੈ, ਮੈਂ ਲੈਂਡ ਗ੍ਰੈਬਰ ਨਹੀਂ, ਨਾ ਮੈਂ ਕਿਸੇ ਦੀ ਜ਼ਮੀਨ ਤੇ ਕਬਜ਼ਾ ਕੀਤਾ। ਕੌਣ ਮੈਂ ਕਿੱਧਰ? ਨਹੀਂ, ਮੇਰਾ ਕਿਸੇ ਵੱਲ ਇਸ਼ਾਰਾ ਨਹੀਂ। ਉਹ ਜਦੋਂ ਇਸ਼ਾਰਾ ਕਰਨ ਦਾ ਟਾਈਮ ਆਏਗਾ, ਮੈਂ ਬੈਠਾਂਗਾ। ਮੈਂ ਇੱਕ ਜ਼ਿੰਮੇਦਾਰ ਆਦਮੀ, ਅਲਹਮਦੁਲਿਲਾ ਮੈਂ ਲਾਜ ਗ੍ਰੈਜੂਏਟ ਹਾਂ, ਔਰ ਇੱਕ ਜ਼ਿੰਮੇਦਾਰ ਸ਼ਹਿਰੀ, ਇੱਕ ਜ਼ਿੰਮੇਦਾਰ ਪੋਲੀਟੀਸ਼ੀਅਨ ਔਰ ਇੱਕ ਜ਼ਿੰਮੇਦਾਰ ਹੈਸੀਅਤ ਨਾਲ ਮੈਂ ਇੱਥੇ ਬੈਠਾ। ਇੱਕ ਪਾਕਿਸਤਾਨ ਦੇ ਤੀਸਰੇ ਬੜੇ ਸ਼ਹਿਰ ਦੀ ਸਭ ਤੋਂ ਜਿਹੜੀ ਪਾਰਟੀ ਹੈ ਪਾਕਿਸਤਾਨ ਦੀ ਬੜੀ, ਉਹਨੂੰ ਮੈਂ ਪ੍ਰੈਜ਼ਾਈਡ ਕਰ ਰਿਹਾ ਪਿਛਲੇ 15 ਸਾਲ ਤੋਂ। ਤੇ ਉਹ ਸ਼ਹਿਰ ਮੇਰੇ 'ਚ ਵੇਖੀ, ਤੇ ਲੀਡਰਸ਼ਿਪ ਨੇ 2 ਦਫਾ ਕੌਨਫੀਡੈਂਸ ਰਿਪੋਜ਼ ਕੀਤਾ। ਮੈਂ ਉਹਨਾਂ ਦਾ ਮਸ਼ਕੂਰ ਹਾਂ, ਮੀਆਂ ਨਵਾਜ਼ ਸ਼ਰੀਫ ਸਾਹਿਬ ਦਾ, ਸ਼ਹਿਬਾਜ਼ ਸਾਹਿਬ ਦਾ, ਰਾਣਾ ਸਨਾਉਲਾ ਸਾਹਿਬ ਦਾ। ਕੱਟ ਟੂ ਸ਼ਾਰਟ, ਉਹਨਾਂ ਨੇ ਇਹ ਕਿਹਾ ਜੀ ਤੁਸੀਂ ਜਦੋਂ ਸ਼ੁਰੂ ਹੋਏ ਸੀ, ਉਹ ਤੇ ਚੌਧਰੀ ਸ਼ੇਰ ਅਲੀ ਸਾਹਿਬ ਜਦੋਂ ਸ਼ੁਰੂ ਹੋਏ ਸੀ, ਰਾਣਾ ਸਨਾਉਲਾ ਸਾਹਿਬ ਨੇ ਵੈਸਪੇ ਤੋਂ ਆਗਾਜ਼ ਕੀਤਾ ਸੀ, ਫਲਾਣੇ ਨੇ ਫਲਾਂ ਤੋਂ ਆਗਾਜ਼ ਕੀਤਾ ਸੀ। ਇਹ ਤੇ ਇੱਕ ਬੁਲਸ਼ਿਟ ਹੈ, ਇੱਕ ਫਜ਼ੂਲ ਗੱਲ ਆ। ਇਹ ਤੇ ਤੁਸੀਂ ਕਹੋ ਕਿ ਇੱਕ ਸਕਸੈਸ ਸਟੋਰੀ ਹੈ ਕਿ ਇੱਕ ਬੰਦਾ ਸ਼ੁਰੂ ਹੋਇਆ, ਹੌਲੀ 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 ਹੌਲੀ। ਦੁਨੀਆ ਦੀਆਂ ਕਿੰਨੀਆਂ ਮਿਸਾਲਾਂ ਨੇ ਤੁਹਾਡੇ ਕੋਲ। ਜਿਹੜਾ ਓਬਾਮਾ ਸੀ ਉਹ ਅਖਬਾਰ ਵੇਚਦਾ ਸੀ, ਬਿਲ ਕਲਿੰਟਨ ਜਿਹੜਾ ਸੀ ਉਹ ਅੰਡੇ ਵੇਚਦਾ ਸੀ, ਉਹ ਛੱਲੀਆਂ ਵੇਚਦਾ ਸੀ ਅਮਰੀਕਾ ਦੇ ਵਿੱਚ।
ਇਹਦਾ ਮਤਲਬ ਉਹਨੂੰ ਪੁੱਛੋ ਕਿ ਤੂੰ ਸਦਰ ਸ਼ੇਖ ਕਿਉਂ ਬਣ ਗਿਆ? ਸਾਹਿਬ ਮੁਸਲਿਮ ਲੀਗ ਨੂਨ ਫੈਸਲਾਬਾਦ ਦੇ ਸਦਰ ਸੀ, ਜੀ ਤੁਹਾਨੂੰ ਚਾਹੀਦਾ ਸੀਗਾ ਕਿ ਸਾਰਿਆਂ ਨੂੰ ਛਤਰੀ 'ਚ ਲੈ ਕੇ ਰੱਖਦੇ, ਠੀਕ ਹੈ, ਤੁਸੀਂ ਇਹਨਾਂ ਦੇ ਖਿਲਾਫ ਹੀ ਭੱਜ ਪਏ। ਮੈਂ ਕਿਸੇ ਦੇ ਖਿਲਾਫ ਨਹੀਂ ਭੱਜਿਆ। ਹੋਇਆ ਇਹ ਵਾ, ਇਹ ਮੇਰੇ ਕੋਲੋਂ ਮੀਆਂ ਸਾਹਿਬ ਉਹ ਇੱਕ ਅਦਮ ਦਾ ਇੱਕ ਸ਼ੇਰ ਹੈ कि अदम खलूस के बंदों में एक खामी है, सितम ज़रीफ बड़े जल्दबाज होते। ਜਿਹੜਾ ਬੰਦਾ ਢਿੱਡ ਦਾ ਸਾਫ਼ ਹੋਵੇ, ਦਿਲ ਦਾ ਸਾਫ਼ ਹੋਵੇ, ਮੁਨਾਫਿਕ ਨਾ ਹੋਵੇ, ਘੁੰਨਾ ਨਾ ਹੋਵੇ ਜਿਹਨੂੰ ਕਹਿੰਦੇ, ਤੇ ਉਹ ਫਿਰ ਬਲੰਟ ਹੁੰਦਾ, ਉਹਦੀ ਗੱਲ ਕੌੜੀ ਹੁੰਦੀ ਹੈ ਲੇਕਿਨ ਹੁੰਦੀ ਖਰੀ ਹੈ। ਜਿਹੜਾ ਬੰਦਾ ਅੰਦਰੋਂ ਠੀਕ ਹੋਵੇ ਉਹ ਹਮੇਸ਼ਾ ਮੂੰਹ ਦਾ ਕੌੜਾ ਹੁੰਦਾ। ਅੱਛਾ, ਹੁਣ ਇਹ ਨੌਬਤ ਕਿਉਂ ਆਈ? ਤੁਸੀਂ ਬੜੀ ਅੱਛੀ ਗੱਲ ਕੀਤੀ ਸੀ ਕਿ ਸ਼ੇਖ ਸਾਹਿਬ ਨੇ ਡੀਸੀ ਸਖਤ ਰਹਿੰਦੇ ਤੇ ਠੀਕ ਸੀ, ਤੇ ਉਹ ਲਿਆ ਕੇ ਤੇ ਸਾਰਾ ਮਲਬਾ ਸ਼ੇਖ ਯੂਸਫ ਦੇ ਪਾਤਾ। ਹੋਇਆ ਕੀ ਹੈ? ਤੁਸੀਂ ਮੈਨੂੰ ਜਾਣਦੇ ਸੀ ਪਰਸਨਲੀ, ਤੁਹਾਡੇ ਜਿਹਨ ਚੀਜ਼ ਸੀ ਕਿ ਯਾਰ ਮੈਂ ਸ਼ੇਖ ਸਾਹਿਬ ਕੋਈ ਐਕਸਪੈਕਟ ਨਹੀਂ ਕਰ ਸਕਦਾ ਕਿ ਨਾ ਕੀਤਾ ਕੀ। ਮੀਨਿੰਗ ਦੇਰ ਬਾਈ, ਜਦੋਂ ਸ਼ੇਖ ਯੂਸਫ ਸਾਹਿਬ ਦਾ ਛੋਟਾ ਭਾਈ ਹਬੀਬ, ਬੜਾ ਪਿਆਰਾ ਮੇਰਾ ਦੋਸਤ ਆ, ਭਾਈਆਂ ਤਰ੍ਹਾਂ, ਜਦੋਂ ਇਹਨਾਂ ਨੂੰ ਟਿਕਟ ਮਿਲ ਗਈ ਸ਼ੇਖ ਯੂਸਫ ਸਾਹਿਬ ਨੂੰ, ਉਹਨੇ ਮੇਰੇ ਲਾਣਾ ਸ਼ੁਰੂ ਕਰਤਾ ਕਿ ਭਾਜਨ ਤੁਸੀਂ ਮਿਹਰਬਾਨੀ ਕਰੋ, ਅਸੀਂ ਆਪਸ ਭਾਈ ਹੈਗੇ। ਉਹ ਕੱਟ ਟੂ ਸ਼ਾਟ ਸ਼ੇਖ ਯੂਸਫ ਸਾਹਿਬ ਇੱਕ ਦਿਨ ਰਾਤ ਨੂੰ 2-2:30 ਵਜੇ, ਸਰਦੀਆਂ ਦਾ ਟਾਈਮ, ਮੈਂ ਉਹਨਾਂ ਨੂੰ ਇੱਜ਼ਤ ਉਹਨਾਂ ਨਾਲ ਆਪਣੇ ਡਰਾਇੰਗ ਰੂਮ, ਆਪਣੇ ਬੈਡਰੂਮ 'ਚ ਬਿਠਾਇਆ, ਗੱਪਸ਼ਪ ਹੋਈ। ਸ਼ੇਖ ਸਾਹਿਬ ਨੇ ਕਿਹਾ ਜੀ ਮੈਨੂੰ ਭਾਜਨ ਨੂੰ ਟਿਕਟ ਮਿਲ ਗਿਆ, ਹੁਣ ਤੁਸੀਂ ਮੇਰਾ ਸਾਥ ਦਿਓ। ਤੇ ਮੈਂ ਕਿਹਾ ਯਾਰ ਸ਼ੇਖ ਸਾਹਿਬ ਤੁਸੀਂ ਤੇ MNA ਦਾ ਟਿਕਟ ਲੈਂਦੇ ਤੁਸੀਂ ਮੇਰੇ ਤੇ ਡਿੱਗ ਗਏ। ਇਹਨਾਂ ਨੇ ਕਿਹਾ ਜੀ ਉਹ ਬਸ ਭਾਜਨ ਵਕਤ ਆ ਲੈਂਦੇ ਹੋ, ਮੈਂ ਤੁਹਾਨੂੰ ਦੱਸਾਂਗਾ, ਮੈਂ ਰਾਣਾ ਸਨਾਉਲਾ ਨੇ ਮੇਰੇ ਨਾਲ ਠੀਕ ਨਹੀਂ ਕੀਤਾ। ਅੱਛਾ, ਹਾਂ, ਜਿਹੜਾ ਕਹਿੰਦੇ ਨਾ ਮੇਰੇ ਵੱਡੇ ਭਾਈ ਨੇ, ਮੇਰੇ ਲੀਡਰ ਨੇ, ਸ਼ੇਖ ਸਾਹਿਬ ਨੇ ਮੈਨੂੰ ਇਹ ਗੱਲ ਕਹੀ, ਆਈ ਐਮ ਔਨ ਓਥ ਕਿ ਰਾਣਾ ਸਨਾਉਲਾ ਸਾਹਿਬ ਨੇ ਮੇਰੇ ਨਾਲ ਠੀਕ ਨਹੀਂ ਕੀਤਾ, ਚੰਗੀ ਨਹੀਂ ਕੀਤੀ, ਤੇ ਮੈਨੂੰ ਜਿੱਤ ਲਿਆਂਦੇ ਦਿਓ ਇੱਕ ਵਾਰੀ, ਆਪਾਂ ਇਨਸ਼ਾਅੱਲਾ ਤਾਲਾ ਚੋਰੀ ਸ਼ੇਰ ਅਲੀ ਦੇ ਨਾਲ ਗਰੁੱਪ ਬਣਾਵਾਂਗੇ, ਔਰ ਮੈਂ ਫਿਰ ਤੁਹਾਨੂੰ ਦੱਸਾਂਗਾ ਮੇਰੇ ਉੱਪਰ ਤੇ ਅੱਲਾ ਦੀ ਰਹਿਮਤ ਆ। ਹਾਂ, ਉਹਨੇ ਕਿਹਾ ਉੱਪਰ ਤੇ ਮੇਰੀ ਅੱਲਾ ਦੀ ਰਹਿਮਤ ਆ, ਤੇ ਮੇਰੀ ਹੁਣ ਕਾਇਦੀ ਨਾ ਇੰਨੀ ਲੈਕਸ ਹੋ ਗਈ ਹੈ ਕਿ ਮੈਂ ਹੁਣ ਕਿਸੇ ਰਾਣਾ ਸਨਾਉਲਾ ਸਾਹਿਬ ਦਾ ਜਾਂ ਕਿਸੇ ਦਾ ਮੁਹਤਾਜ ਨਹੀਂ। ਖੈਰ ਉਹ ਗੱਲਾਂ ਕੀਤੀਆਂ। ਮੈਂ ਕਿਹਾ ਸ਼ੇਖ ਸਾਹਿਬ ਮੁੱਦਾ ਦੱਸੋ ਤੁਸੀਂ। ਉਹਨੇ ਕਿਹਾ ਤੁਸੀਂ ਮੇਰੇ ਨਾਲ ਚੱਲੋ। ਮੈਂ ਕਿਹਾ ਯਾਰ ਗੱਲ ਇਹ ਵਾ ਕਿ ਮਾਜ਼ਰਤ ਦੇ ਨਾਲ ਤੁਹਾਡਾ ਕੋਈ ਟਰੈਕ ਰਿਕਾਰਡ ਅੱਛਾ ਨਹੀਂ, ਤੁਸੀਂ ਮੀਆਂ ਮਨਾਨ ਤੇ ਵੀ ਇਲਜ਼ਾਮ ਲਾਇਆ ਸੀ। ਅੱਛਾ, ਤੁਹਾਨੂੰ ਯਾਦ ਨਹੀਂ ਜਦੋਂ ਪਰਾਡੋ ਦੀਆਂ ਪਰਚੀਆਂ ਲੈ ਕੇ ਤੇ ਰਸੀਦਾਂ ਲੈ ਕੇ ਭਾਈ ਹੋਣੀ ਪਹੁੰਚ ਗਏ ਸੀ ਲੀਡਰਸ਼ਿਪ ਤੱਕ। ਅੱਛਾ, ਜਿਹੜੀਆਂ ਮੀਆਂ ਸਾਹਿਬ ਕੋਲ ਜਿਹੜੀਆਂ ਕਿ ਜੀ ਮੇਰੇ ਕੋਲ ਇਹਨਾਂ ਨੇ ਗੱਡੀ ਮੰਗੀ ਹੈ। ਨਹੀਂ, ਗੱਡੀ ਮੰਗੀ ਸੀ ਵੈਸੇ। ਉਹਨੇ ਕਿਹਾ ਗੱਡੀ ਮੇਰੇ ਕੋਲ ਲੈ ਲਈ ਹੈ। ਚੌਧਰੀ ਸਫਦਰ ਰਹਿਮਾਨ ਸਾਹਿਬ ਇਹਦੇ ਮੀਡੀਏਟਰ, ਸਾਨੂੰ ਜਿੰਦੇ ਜਾਗਦੇ ਬੁਲਾ ਕੇ ਕਿਸੇ ਦਿਨ ਪੁੱਛਣਾ ਨਾ। ਇਹ ਪੁਰਾਣਾ ਮਸੂਬ ਦਾ ਇੱਕ ਤਰੀਕਾ ਹੈ ਕਿ ਜੀ ਮੇਰੇ ਕੋਲ ਗੱਡੀ ਮੰਗੀ ਹੈ ਤੇ ਮੈਂ ਉਹ ਦੇਤੀ ਹੈ, ਤੇ ਯਾਰ ਮੈਂ ਨਾ ਇਸ ਕਿਸੇ ਗੰਦ 'ਚ ਨਹੀਂ ਉਲਝਣਾ ਚਾਹੁੰਦਾ, ਕਿਉਂਕਿ ਬਾਹਰ ਮੈਸੇਜ ਐਸਾ ਨਾ ਜਾਵੇ ਕਿ ਮੈਂ ਅਗਰ ਸ਼ੇਖ ਯੂਸਫ ਨਾਲ ਚੜ੍ਹ ਗਿਆ ਤੇ ਪਤਾ ਨਹੀਂ ਕੀ ਵਜ੍ਹਾ। ਕਿਉਂਕਿ ਤੁਸੀਂ ਜਿਹਦੇ ਨਾਲ ਬਹਿੰਦੇ ਹੋ ਤਾਸਰ ਇਹ ਜਾਂਦਾ ਕਿ ਪਤਾ ਨਹੀਂ ਤੁਸੀਂ ਨਾਲ ਹੀ ਸੱਜੇ ਹੱਥ ਜਾਂ ਖੱਬੇ ਹੱਥ ਨਾਲ ਪੈਸੇ ਜੇਬ 'ਚ ਪਾਤੇ। ਠੀਕ ਹੈ ਨਾ। ਅੱਛਾ, ਉਹ ਖੈਰ ਨਾ ਭਾਈ ਉਹਨਾਂ ਨੇ ਕੁਰਾਨ ਪਾਕ ਮੰਗਾਇਆ, ਵਜ਼ੂ ਕੀਤਾ। ਅੱਛਾ, ਨਾਲ ਮੈਨੂੰ ਵਜ਼ੂ ਕਰਾਇਆ। ਉਹਨੇ ਕਿਹਾ ਭਾਈਜਾਨ ਮੈਂ ਕੁਰਾਨ ਤੇ ਹੱਥ ਰੱਖ ਕੇ ਕਹਿੰਦਾ ਕਿ ਮੈਂ ਜਨਾਬ ਦਾ ਵਫਾਦਾਰ ਰਹਾਂਗਾ ਸਾਰੀ ਜ਼ਿੰਦਗੀ, ਅਸੀਂ ਰਲ ਕੇ ਸਿਆਸਤ ਕਰਾਂਗੇ, ਤੇ ਚਲੋ ਇੱਕ ਵਾਰੀ ਤੁਹਾਡਾ ਭਰਾ ਅਗਰ ਤੁਸੀਂ ਬਣੇ ਹੋ 2 ਦਫਾ ਤੇ ਮੈਨੂੰ ਖੁਸ਼ੀ ਹੈ, ਚਲੋ ਸਾਡੀ ਬਰਾਦਰੀ ਦਾ ਕੋਈ ਬੰਦਾ ਬਣ ਗਿਆ। ਹੁਣ ਇੱਕ ਵਾਰੀ ਮੈਨੂੰ ਬਣ ਲੈਣ ਦਿਓ, ਅਗਰ ਮੈਂ ਬਣ ਗਿਆ ਤੇ ਮੈਂ ਤਾਬੇਦਾਰੀ ਕਰਾਂਗਾ, ਅਸੀਂ ਆਪਣਾ ਗਰੁੱਪ ਬਣਾਵਾਂਗੇ, ਸ਼ਹਿਰ 'ਚ ਛਾ ਜਾਾਂਗੇ, ਅਗਲਾ ਇਲੈਕਸ਼ਨ ਆਪਾਂ ਰਲ ਕੇ ਲੜਾਂਗੇ। ਅੱਛਾ, ਠੀਕ ਹੈ ਨਾ। ਉਹਨੇ ਕਿਹਾ ਜੇ ਮੈਂ ਹੁਣ ਮੀਆਂ ਮਨਾਨ ਨੂੰ ਕੱਟ ਰਿਹਾ ਸਾਂ ਜਾਂ ਕੱਟ ਸਕਦਾ ਸਾਂ, ਤੇ ਅਗਲੀ ਵਾਰੀ ਮੈਂ ਕੱਟਣ ਦੀ ਬੀਸ ਹੋਣਾ, ਹੁਣ ਤੇ ਅਸੀਂ ਇਕੱਲੇ ਆ, ਫਿਰ 2-11 ਹੋ ਜਾਾਂਗੇ, ਤੇ ਵਗੈਰਾ ਵਗੈਰਾ। ਅੱਛਾ, ਜਦੋਂ ਮਸੂਫ ਨੇ ਮੇਰੇ ਤੇ ਕੁਰਾਨ ਪਾਕ ਤੇ ਹਲਫ ਦੇ ਦਿੱਤਾ, ਮੈਂ ਮੁਤਮਿਨ ਹੋ ਗਿਆ। ਮੈਂ ਕਿਹਾ ਚਲੋ ਯਾਰ ਅੱਛੀ ਗੱਲ ਹੈ, ਅਗਰ ਰਲ ਕੇ ਚੱਲਣਾ। ਇਲੈਕਸ਼ਨ ਆ ਗਿਆ ਮੀਆਂ ਸਾਹਿਬ। ਉਹ ਮੈਂ ਬੈਕਗਰਾਉਂਡ ਦੱਸ ਰਿਹਾ ਕਿ ਮੈਂ ਫਲੇਅਰ ਅਪ ਕਿਉਂ ਹੋਇਆ, ਮੇਰੇ ਮੂੰਹੋਂ ਕਿਉਂ ਲਫ਼ਜ਼ ਨਿਕਲੇ। ਇਲੈਕਸ਼ਨ ਆ ਗਿਆ। ਇਲੈਕਸ਼ਨ ਤੇ ਮੈਂ ਬਾਵਜ਼ੂ ਇਸ ਵਕਤ ਬੈਠਾ ਘਰੋਂ, ਮੈਂ ਵਜ਼ੂ ਕਰਕੇ, ਮੈਨੂੰ ਅੱਛਾ ਨਹੀਂ ਲੱਗਦਾ, ਮੈਂ ਕੋਈ ਨਾ ਚੋਰ ਦਾ ਭਾਈਵਾਲ, ਲੇਕਿਨ ਮੈਂ ਬਾਵਜ਼ੂ ਹੋ ਕੇ ਗੁਫ਼ਤਗੂ ਕਰ ਰਿਹਾ ਤੁਹਾਡੇ ਨਾਲ ਸਾਰੀ। ਅੱਲਾਹ ਤਾਲਾ ਗਵਾਹ ਇਸ ਗੱਲ ਦਾ ਕਿ ਮੈਂ ਪੂਰੀ ਜ਼ੋਰ ਦੇ ਨਾਲ, ਨੇਕ ਨੀਅਤੀ ਦੇ ਨਾਲ ਇਲੈਕਸ਼ਨ ਲੜਿਆ। ਮਸੂਫ ਨੇ ਕਿਹਾ ਜੀ ਮੇਰੇ ਤੇ ਇਹਨਾਂ ਨੇ ਇਲੈਕਸ਼ਨ ਨਹੀਂ ਲੜਿਆ, ਇਹਨਾਂ ਨੇ ਨਾ ਇਹ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ। ਸ਼ੁਰੂਆਤ ਕਿੱਥੋਂ? ਇਹਨਾਂ ਨੇ ਕਿ ਈਦ ਮਿਲਨ ਪਾਰਟੀ ਰੱਖੀ, ਉਹਦੇ 'ਚ ਇਹਨਾਂ ਨੇ ਮੈਨੂੰ ਨਹੀਂ ਬੁਲਾਇਆ। ਅੱਛਾ, ਇਲੈਕਸ਼ਨ ਹਾਰਨ ਤੋਂ ਫੌਰੀ ਬਾਅਦ। ਇਹ ਵੀ ਔਨ ਰਿਕਾਰਡ ਆ ਕਿ ਮੈਂ ਭਾਈ ਹਬੀਬ ਨਾਲ ਗੱਲ ਕੀਤੀ, ਇਹਨਾਂ ਦੇ ਭਾਈ। ਮੈਂ ਕਿਹਾ ਹਬੀਬ ਭਾਈ ਤੁਸੀਂ ਸਾਨੂੰ ਮਿਲਾਇਆ ਸੀ ਤੇ ਅਸੀਂ ਵਾਅਦੇ ਵੇਦ ਕੀਤੇ ਸੀ, ਔਰ ਅੱਲਾ ਮਾਫ ਕਰੇ ਵਾਅਦਾ ਵੇਦ ਵੀ ਭਾਈ ਉਹਨਾਂ ਨੇ ਕੀਤਾ ਔਨ ਓਥ।
ਤੇ ਉਹਨਾਂ ਨੇ ਹੁਣ ਈਦ ਮਿਲਨ ਪਾਰਟੀ ਰੱਖੀ, ਮੈਨੂੰ ਸੱਦਿਆ ਹੀ ਨਹੀਂ। ਮੈਨੂੰ ਨਾਲੇ ਤੁਸੀਂ ਕਹਿੰਦੇ ਤੁਸੀਂ ਸਾਡੇ ਵੱਡੇ ਹੋ, ਤੇ ਹੁਣ ਕੀ ਹੋਇਆ ਅਚਾਨਕ? ਉਹਨੇ ਕਿਹਾ ਭਾਈਜਾਨ ਉਹ ਕਿਤੇ ਭੁੱਲ ਗਏ ਹੋਣੇ ਨੇ ਭਾਈ ਯੂਸਫ, ਮੈਂ ਪੁੱਛਾਂਗਾ। ਭਾਈ ਯੂਸਫ ਭੁੱਲੇ ਨਹੀਂ ਸੀ। ਭਾਈ ਯੂਸਫ ਨੇ ਆਗਾਜ਼ ਕਰਤਾ ਸੀ ਕਿ ਮੈਂ ਆਪਣੀ ਸੋਲੋ ਫਲਾਈਟ ਕਰਨੀ, ਜਾਂ ਕਿਸੇ ਨੇ ਕਹਿਤਾ ਹੋਏਗਾ ਲਾਗੇ ਜਿਹੜੇ ਮਸ਼ੀਰ ਵੀ ਤੇ ਬੜੇ ਸ਼ਾਨਦਾਰ ਨੇ ਨਾ ਇਹਨਾਂ ਦੇ, ਉਹਨਾਂ ਨੇ ਕਹਿਤਾ ਹੋਏਗਾ ਕਿ ਹੁਣ ਤੇਰੀ ਬਕਾ ਇਹਦੇ 'ਚ ਹੈ ਕਿ ਤੂੰ ਸ਼ੇਖ ਇਜਾਜ਼ ਦੇ ਖਿਲਾਫ ਖੜਾ ਹੋ ਕੇ ਹਲਕੇ ਦੀ ਸਿਆਸਤ ਕਰ। ਮਸਰੂਫ ਨੇ ਈਦ ਮਿਲਨ ਨੱਕੀ ਨਾਮ ਬੁਲਾਇਆ, ਮੈਂ ਗਿਲਾ ਰਿਕਾਰਡ ਕੀਤਾ। ਮੈਂ ਮੀਆਂ ਸਾਹਿਬ ਗਿਲਾ ਰਿਕਾਰਡ ਉੱਥੇ ਬੰਦਾ ਕਰਾਉਂਦਾ ਜਿੱਥੇ ਕੋਈ ਤਲਕ ਹੋਵੇ। ਉਹਨਾਂ ਨੇ ਖੈਰ ਆਏ ਬਾਈ ਸ਼ਾਏ ਕਰਤਾ। ਫਿਰ ਮਸਰੂਫ ਨੇ ਆਪਣੀ ਸਿਟਿੰਗਸ ਕਹਿਣਾ ਸ਼ੁਰੂ ਕਰਤਾ ਕਿ ਲੋ ਜੀ ਸ਼ੇਖ ਸਾਹਿਬ ਲਿਖ ਰਹੇ ਨੇ ਆਪਣੇ ਹਲਕਾ ਇੰਤਖਾਬ में। मैं लिखदा ना बिल्कुल कि जी फलां साहब के घर गया अपने हल्का इंतखाब की शादी, ये इतराज आना शुरू हो गया। मैं भी ਉਹਨੂੰ ਕਿਹਾ ਹਬੀਬ ਨੂੰ, ਮੈਂ ਕਿਹਾ ਯਾਰ ਇਹ ਤਾਂ ਕੋਈ ਇਤਰਾਜ਼ ਨਹੀਂ, ਜਦੋਂ ਸ਼ੇਖ ਸਾਹਿਬ ਲੂਜ਼ ਕਰ ਗਏ ਨੇ ਨਾ ਉਹਨਾਂ ਦਾ ਹਲਕਾ ਨਾ ਮੇਰਾ, ਅਗਲੀ ਵਾਰੀ ਜਦੋਂ ਪਾਰਟੀ ਟਿਕਟ ਦੇਗੀ ਦੇਖ ਲਾਂਗੇ। ਉਸ ਤੋਂ ਬਾਅਦ ਅੱਗੇ ਪੈ ਦਰ ਪੈ ਚੀਜ਼ਾਂ ਹੁੰਦੀਆਂ ਗਈਆਂ ਪਾਇਲਅਪ। ਫਿਰ ਮੈਂ ਇੱਕ ਮੀਆਂ ਸਾਹਿਬ ਜਨਰਲ ਹਸਪੀਟਲ ਤੋਂ ਔਨਵਰਡ ਮੈਂ ਇੱਕ ਸਕੀਮ ਲਿਖ ਕੇ ਦਿੱਤੀ ਕਿ ਜੀ ਇਹਦੀਆਂ ਲਾਈਟਾਂ ਲਾ ਦਿਓ। ਉਹ ਜਦੋਂ ਲਾਈਟਾਂ ਦਾ ਓਕੇ ਹੋ ਗਿਆ, ਟੈਂਡਰ ਹੋ ਗਿਆ, ਸ਼ੇਖ ਸਾਹਿਬ ਜਿਹੜੇ ਆ ਨਾ ਉਹਨਾਂ ਨੇ ਫੇਰ ਬੰਦਿਆਂ ਨੇ, ਉਹਨਾਂ ਦੇ ਸਾਥੀਆਂ ਨੇ ਇਨਸਟੀਗੇਟ ਕੀਤਾ। ਇਹ ਕਾਰਪੋਰੇਸ਼ਨ ਗਏ, ਇਹਨਾਂ ਨੇ ਰੌਲਾ ਰੂਲਾ ਪਾਇਆ, ਟਿਕਟ ਹੋਲਡਰ ਮੈਂ ਵਾਂ, ਤੁਸੀਂ ਕਿਵੇਂ ਲਾਈਟਾਂ ਲਾ ਰਹੇ? ਅੱਛਾ, ਉਹ ਲਾਈਟਾਂ ਦਾ ਕੰਮ ਰੁਕ ਗਿਆ। ਉਹ ਫਿਰ ਮੈਂ ਜਦੋਂ ਪਤਾ ਲੱਗਾ ਤੇ ਮੈਂ ਸ਼ੇਖ ਸਾਹਿਬ ਨੂੰ ਫੋਨ ਕੀਤਾ। ਮੈਂ ਕਿਹਾ ਸ਼ੇਖ ਸਾਹਿਬ, ਜਦੋਂ ਤੁਸੀਂ ਮੇਰੇ ਕੋਲ ਆਏ ਸੀ ਤੁਹਾਡੇ ਹੋਰ ਵਿਚਾਰ ਸਨ, ਹੋਰ ਗੱਲਾਂ ਸੀ, ਵਾਦਾ ਬਈਦ ਹੋਇਆ ਸੀ, ਤੇ ਹੁਣ ਤੁਸੀਂ ਇੱਕ ਜੰਗ ਸ਼ੁਰੂ ਕਰਤੀ ਹਲਕੇ 'ਚ। ਮੈਂ ਜੰਗ ਨਹੀਂ ਕਰਨਾ ਚਾਹੁੰਦਾ। ਉਹਦੀ ਵਜ੍ਹਾ ਕਿ 5 ਸਾਲ ਬਾਅਦ ਇਲੈਕਸ਼ਨ ਹੋਣੇ ਨੇ, ਅਗਰ ਪਾਰਟੀ ਟਿਕਟ ਦੇਗੀ ਤੁਹਾਨੂੰ ਤੇ ਮੈਂ ਫਿਰ ਤੁਹਾਡੀ ਸਪੋਰਟ ਕਰਾਂਗਾ, ਕਿਉਂਕਿ ਮੈਂ ਪਾਰਟੀ ਦਾ ਪ੍ਰੈਜ਼ੀਡੈਂਟ ਹਾਂ, ਮੈਂ ਤੇ ਪਾਰਟੀ ਤੋਂ ਬਾਹਰ ਹੋ ਹੀ ਨਹੀਂ ਸਕਦਾ। ਤੁਹਾਨੂੰ ਦੇਗੀ ਤੁਸੀਂ ਮੈਨੂੰ ਕਰ ਦੇਣਾ। ਉਹਨੇ ਕਿਹਾ ਨਹੀਂ ਭਾਈ। ਮੈਂ ਕਿਹਾ ਮੈਂ ਉਹ ਅਗਰ ਟੈਂਡਰ ਮੈਂ ਕਰਵਾ ਰਿਹਾ ਤੇ ਮੈਂ ਆਪਣੇ ਘਰ ਤੇ ਲਾਈਟ ਨਹੀਂ ਲਵਾ ਰਿਹਾ, ਹਲਕੇ ਦਾ ਕੰਮ ਆ, ਤੇ ਤੁਸੀਂ ਮੇਰੇ ਨਾਲ ਖੜੇ ਹੋਵੋ, ਤੁਸੀਂ ਫੀਤਾ ਕੱਟਿਓ, ਆਪਾਂ ਦੋਨੋਂ ਭਰਾ ਮਿਲ ਕੇ ਇਰਫਾਨ ਮਨਾਨ ਸਾਹਿਬ ਨੂੰ ਬੁਲਾ ਲਾਂਗੇ, ਮਾਹੌਲ ਯਾਰ ਬਿਹਤਰ ਕਰੀ। ਇਹਨੇ ਕਿਹਾ ਠੀਕ ਹੈ ਜੀ, ਲੇਕਿਨ ਮਾਹੌਲ ਮੀਆਂ ਸਾਹਿਬ ਬਿਹਤਰ ਨਾ ਹੋਇਆ। ਫਿਰ ਇਹਨਾਂ ਨੇ ਜਿੱਥੇ ਜਾਂਦੇ ਸਨ ਲੋਕਾਂ ਨੂੰ ਕਹਿੰਦੇ ਸਨ ਦੇਖੋ ਜੀ ਸ਼ੇਖ ਸਾਹਿਬ ਨੇ ਗੋਂਗਲੋਂ ਤੋਂ ਮਿੱਟੀ ਝਾੜੀ ਹੈ, ਮੇਰਾ ਇਲੈਕਸ਼ਨ ਨਹੀਂ ਲੜਿਆ। ਮੈਂ ਜਿਹੜੀ ਤੁਹਾਨੂੰ ਗੱਲ ਕਹੀ ਨਾ, ਮੈਂ ਆਈ ਐਮ ਔਨ ਓਥ, ਮੈਂ ਕੋਈ ਕਸਰ ਨਹੀਂ ਛੱਡੀ। ਮੈਂ ਫਿਰ ਸ਼ੇਖ ਸਾਹਿਬ ਨੂੰ ਕਿਹਾ, ਫਿਰ ਮੈਂ ਕਿਹਾ ਯਾਰ ਤੁਸੀਂ ਜਗ੍ਹਾ ਜਗ੍ਹਾ ਬੈਠ ਕੇ ਗੱਲ ਕਰਦੇ ਹੋ, ਮੇਰੇ ਵਾਸਤੇ ਗੱਲ ਹੀ ਹੈ। ਇਹਦਾ ਮਤਲਬ ਉਹ ਪੰਜਾਬੀ ਦਾ ਚੁੱਕੇ ਚੈਨਲ ਆ, ਪੰਜਾਬੀ ਜੋ ਕਹਿੰਦੇ ਨਾ ਵੀ ਘਰੋਂ ਘਰ ਗਵਾਇਆ ਤੇ ਬਾਹਰੋਂ ਭੜਵਾ ਖਵਾਇਆ। ਪਹਿਲੇ ਅਸੀਂ ਤੁਹਾਡਾ ਇਲੈਕਸ਼ਨ ਲੜਿਆ, ਅਸੀਂ ਤੁਹਾਡੇ ਜਨਾਬ ਨਮਾਜ਼ਾਂ ਪੜ੍ਹੀਆਂ, ਤੁਸੀਂ ਸਾਡੇ ਲੋਟੇ ਭੰਦੇ ਪਏ, ਤੇ ਯਾਰ ਤੁਸੀਂ ਇਹ ਕਿਉਂ ਕਹਿ ਰਹੇ ਹੋ? ਨਹੀਂ ਜੀ ਉਹ ਤੁਹਾਡੇ ਭਤੀਜੇ ਨੇ ਮੇਰੀ ਮੁਖਾਲਫਤ ਕੀਤੀ, ਹਾਰਸ ਨੇ, ਜਿੱਦਾਂ ਉਹਨਾਂ ਨੇ ਜ਼ਿਕਰ ਵੀ ਕੀਤਾ ਆਪਣੇ ਇੰਟਰਵਿਊ, ਇਹਨਾਂ ਦੇ ਭਾਂਜੇ ਭਤੀਜੇ ਨੇ। ਮੈਂ ਕਿਹਾ ਮੇਰਾ ਭਤੀਜਾ ਤੇ ਰਹਿੰਦਾ ਰਾਜਾ ਕਲੋਨੀ। ਚਲੋ ਫਰਜ਼ ਕਰ ਲਓ ਉਹਨੇ ਕਿਸੇ ਨੂੰ ਕਿਹਾ ਹੋਏਗਾ ਕਿ ਯਾਰ ਉਹਨੂੰ ਤਕਲੀਫ ਆ ਕਿ ਮੇਰੇ ਚਾਚੂ ਦਾ ਟਿਕਟ ਖੋਇਆ ਗਿਆ, ਤੇ ਜਦੋਂ ਮੈਂ ਤੇ ਤੁਹਾਡੇ ਨਾਲ ਆ, ਤੁਹਾਡੀਆਂ ਤਕਰੀਰਾਂ ਕਰ ਰਿਹਾ, ਤੁਹਾਡੇ ਦਫ਼ਤਰ ਖੁਲਾ ਰਹੇ ਆ, ਬੰਦੇ ਜਿਹੜੇ ਮੇਰੀ ਪੂਰੀ ਟੀਮ ਸੀ ਤੁਹਾਡੇ ਨਾਲ ਚੜਾਤੀ, ਘਰ ਪ੍ਰੈਸ ਕਾਨਫਰੰਸ ਕਰ ਲਈ, ਤੇ ਤੁਸੀਂ ਯਾਦ ਕਰੋ ਜਦੋਂ ਮੈਨੂੰ ਟਿਕਟ ਮਿਲਿਆ ਸੀ ਤੁਸੀਂ ਤੇ ਮੇਰੇ ਮੁਖਾਲਫ ਲੜੇ ਸੀ। ਅੱਛਾ, ਬਿਲਕੁਲ ਲੜੇ ਸੀ, ਮੇਰੇ ਮੁਖਾਲਫ ਲੜੇ। ਔਰ ਪੂਰੀ ਮਸਰੂਫ ਨੇ ਉੱਥੇ ਕੈਂਪੇਨ, ਜਿਹੜੇ ਉਹਨਾਂ ਨੇ ਕਿਹਾ ਨਾ ਕਿ ਜੀ ਮੈਂ ਫਿਰ ਉਹ ਆਪਣਾ ਮੀਆਂ ਸਾਹਿਬ ਮੈਂ ਕਾਗਜ਼ ਨਹੀਂ ਚੁੱਕੇ ਤੇ ਇੰਨੇ ਕੁ ਦੇ ਵੋਟ ਫਿਰ ਪੈ ਜਾਂਦੇ, 5200 ਵੋਟ ਮਸਰੂਫ ਨੇ ਪੂਰਾ ਪੱਬਾਂ ਭਾਰ ਹੋ ਕੇ ਲਿਆ। ਆਜ਼ਾਦ ਅਸੀਂ ਇਹ ਇਲੈਕਸ਼ਨ ਲੜਿਆ, ਉਦੋਂ ਮੀਆਂ ਨਵਾਜ਼ ਸਾਹਿਬ ਕਿੱਥੇ ਸਨ, ਜਿਨ੍ਹਾਂ ਨੂੰ ਕਹਿੰਦੇ ਮੈਂ ਆਪਣੇ ਬਾਪ ਦੀ। ਸ਼ੇਖ ਸਾਹਿਬ ਲੰਬੀ ਗੱਲ ਹੋ ਗਈ ਹੈ, ਸਭ ਤੋਂ ਵੱਡਾ ਤੇ ਸੰਗੀਨ ਇਲਜ਼ਾਮ ਤੁਸੀਂ ਲਾਇਆ, ਤੁਸੀਂ ਲਾਇਆ। ਹਾਂ ਉਧਰ ਆ ਜਾਓ। ਤੁਸੀਂ ਸੰਗੀਨ ਇਲਜ਼ਾਮ ਇਹ ਲਾਇਆ ਕਿ ਸ਼ੇਖ ਯੂਸਫ ਨੇ ਕਿਆਦਤ ਨੂੰ ਪੈਸੇ ਦੇ ਕੇ ਟਿਕਟ ਲਈ, ਕਿਆਦਤ ਦੇ ਵਿੱਚ ਮੀਆਂ ਨਵਾਜ਼ ਸ਼ਰੀਫ, ਕਿਆਦਤ ਦੇ ਵਿੱਚ ਮੀਆਂ ਸ਼ਬਾਜ਼ ਸ਼ਰੀਫ, ਕਿਆਦਤ ਦੇ ਵਿੱਚ ਸੂਬਾਈ ਸਦਰ ਰਾਣਾ ਸਨਾਉਲਾ, ਇਹ ਤਿੰਨ ਬੰਦਿਆਂ ਤੋਂ ਇਲਾਵਾ ਟਿਕਟ ਕਿਸੇ ਬੰਦੇ ਨੇ ਇਸ਼ੂ ਕੀਤੀ। ਕਿਸ ਬੰਦੇ ਨੂੰ ਸ਼ੇਖ ਯੂਸਫ ਨੇ ਪੈਸੇ ਲਓ ਜੀ, ਇਹ ਬਹੁਤ ਖੂਬਸੂਰਤ ਤੁਸੀਂ ਗੱਲ ਕੀਤੀ ਹੈ। ਮੇਰਾ ਵੀ ਆ ਜਾਣ ਦਾ ਮਕਸਦ ਇਹ ਸੀ ਕਿ ਆ ਜਿਹੜਾ ਗੰਦ ਉਛਾਲਿਆ ਗਿਆ ਇਹ ਗੰਦ ਸਾਫ਼ ਹੋਣਾ ਚਾਹੀਦਾ। ਲਓ ਮੀਆਂ ਸਾਹਿਬ ਮੇਰਾ ਇੰਟਰਵਿਊ ਕੱਢ ਲਓ, ਅਗਰ ਮੈਂ ਕਿਤੇ ਲਫ਼ਜ਼ ਟਿਕਟ ਇਸਤੇਮਾਲ ਕੀਤਾ ਹੋਵੇ, ਮੈਂ ਕਿਹਾ ਹੋਵੇ ਕਿ ਇਹਨੇ ਟਿਕਟ ਜਿਹੜੀ ਹੈ ਉਹ ਪੈਸੇ ਲੈ ਕੇ ਦਿੱਤੀ ਔਰ ਫਲਾਂ ਬੰਦਿਆਂ ਨੂੰ ਪੈਸੇ ਦਿੱਤੇ ਨੇ, ਮੈਂ ਤਦ ਵੀ ਜ਼ਿੰਮੇਦਾਰ। ਹੋਇਆ ਕੀ ਹੈ, ਮਸਰੂਫ ਦੇ ਕਿਸੇ ਉਸਤਾਦ ਨੇ ਉਹਨਾਂ ਨੂੰ ਸਮਝਾਇਆ ਕਿ ਸ਼ੇਖ ਸਾਹਿਬ ਉੱਦਾਂ ਦੇ ਤੁਹਾਡੇ ਕੋਲ ਟੱਟਦਾ ਨਹੀਂ, ਤੁਸੀਂ ਹੁਣ ਇੱਦਾਂ ਕਰੋ ਕੋਈ ਇਲਜ਼ਾਮ ਐਸਾ ਲਾਓ ਜਿਸ 'ਚ ਪਾਰਟੀ ਉਹਨਾਂ ਨੂੰ ਸੱਦੇ ਜਾਂ ਉਹਨਾਂ ਦੀ ਸਦਾਰਤ ਖਤਰੇ 'ਚ ਪਵੇ। ਮੀਆਂ ਸਾਹਿਬ ਮੈਂ ਇਹ ਗੱਲ ਕਹੀ, ਜਦੋਂ ਬੰਦਾ ਇੱਕ ਦੇਖੋ ਕਿੱਡਾ ਵੱਡਾ ਜ਼ੁਲਮ ਆ ਕਿ ਤੁਸੀਂ ਇੱਕ ਉਸ ਹਲਕੇ ਦੇ ਸਟੇਕ ਹੋਲਡਰ ਹੋਣ ਦੇ ਬਾਵਜੂਦ, ਪਾਰਟੀ ਦੇ ਪ੍ਰੈਜ਼ੀਡੈਂਟ ਹੋਣ ਦੇ ਬਾਵਜੂਦ ਤੁਹਾਡੇ ਕੋਲ ਟਿਕਟ ਸਨੈਚ ਹੋ ਗਿਆ,
ਤੁਸੀਂ ਉਸ ਬੰਦੇ ਦੀ ਸਪੋਰਟ ਕਰ ਰਹੇ ਹੋ, ਉਹ ਬੰਦਾ ਹਲਫ ਦੇ ਕੇ ਮੁੱਕਰ ਜਾਂਦਾ, ਆਪਣੀ 1.5 ਦੀ ਮਸਜਿਦ ਕਾਇਮ ਰੱਖਦਾ, ਰੱਖੇ ਯਾਰ, ਸਿਆਸਤ ਕਰੇ। ਫਿਰ ਉਹ ਬੰਦਾ ਮੇਰੇ ਤੇ ਇਲਜ਼ਾਮ ਲਾਉਂਦਾ ਕਿ ਮੈਂ ਉਹਦੀ ਜਿਹੜੀ ਹਮਾਇਤ ਨਹੀਂ ਕੀਤੀ। ਮੈਂ ਅੱਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ ਕਿ ਮੈਂ ਸ਼ੇਖ ਯੂਸਫ ਵਾਸਤੇ ਘਰ ਘਰ ਗਿਆ, ਮੈਂ ਇੱਕ ਇੱਕ ਘਰ ਦਾ ਬੂਹਾ ਖੜਕਾਇਆ, ਹਮਾਇਤ ਕੀਤੀ, ਰਾਣਾ ਇਮਰਾਨ ਬਿਲਕੁਲ ਖੋਲਿਆ। ਕੀਤੀ ਹੋਣੀ, ਸਾਨੂੰ ਇਹਦਾ ਹੁਣ ਜਵਾਬ ਦਿਓ। ਇਹਦਾ ਜਵਾਬ ਮੈਂ ਜਿਹੜਾ ਦੇਣ ਲੱਗਾ। ਇਲਜ਼ਾਮ ਤੁਹਾਡੇ ਤੇ ਲੱਗਾ ਵਾ, ਮੈਂ ਔਰ ਉਹੀ- ਸੰਗੀਨ ਆ, ਅਗਰ ਮੁਸਲਿਮ ਲੀਗ ਨੂਨ ਦਾ ਪ੍ਰੈਜ਼ੀਡੈਂਟ ਇਹ ਗੱਲ ਸੁਣੋ, ਕਹੇਗਾ। ਹੁਣ ਮੈਂ ਕਹਿਣ ਲੱਗਾ, ਉਹ ਮੀਆਂ ਸਾਹਿਬ ਇੱਕ ਮੈਂ ਸਟੇਟ ਆਫ ਮਾਈਂਡ ਦੀ ਤੇ ਐਸੇ ਲੋਕਾਂ ਦੇ ਕਲਚਰ ਦੇ ਉੱਤੇ ਗੱਲ ਕੀਤੀ। ਸ਼ੇਖ ਸਾਦੀ ਰਹਿਮਤੁल्लाह ਅਲੈਹ ਦਾ ਮੈਂ ਉੱਥੇ ਕੋਟ ਕੀਤਾ, ਜਿਹੜਾ ਜਨਾਬ ਨੇ ਸਪੀਕਰ ਔਨ ਕਰਕੇ ਸੁਣਾਇਆ ਸੀ ਕਿ मैंने अपने इर्द गिर्द ऐसे बेशुमार या अनगिनत गरीब देखे हैं जिनके पास दौलत के अलावा कुछ नहीं। ਤੇ ਮੈਂ ਇੱਕ ਸਟੇਟ ਆਫ ਮਾਈਂਡ ਦੀ ਜਾਂ ਕਲਚਰ ਦੀ ਗੱਲ ਕੀਤੀ ਹੈ। ਇੱਕ ਬੰਦਾ ਹਰਾਮ ਹਲਾਲ ਦੀ ਤਮੀਜ਼ ਕੀਤੋਂ ਬਗੈਰ, ਮੈਂ ਕਿਸੇ ਨੂੰ ਪਿੰਨ ਪੁਆਇੰਟ ਨਹੀਂ ਕਰ ਰਿਹਾ, ਓਵਰਆਲ ਗੱਲ ਕਰ ਰਿਹਾ, ਉਹਦੇ ਕੋਲ ਕਿਤੋਂ ਪੈਸੇ ਆ ਜਾਂਦੇ, ਲਾਟਰੀ ਲੱਗ ਜਾਂਦੀ, ਬੌਂਡ ਨਿਕਲ ਆਉਂਦਾ, ਉਸ ਤੋਂ ਬਾਅਦ ਉਹਦੇ ਜ਼ੇਨ 'ਚ ਆ ਕੇ ਮੈਂ ਕੋਲ ਪੈਸੇ ਬਹੁਤ ਆ, ਮੈਂ ਮਸ਼ਹੂਰ ਕਿਵੇਂ ਹੋਵਾਂ ਤੇ ਮੈਂ ਜਨਾਬ ਹੁਣ ਸਿਆਸਤ 'ਚ ਕਿਉਂ ਨਾ ਆ ਜਾਵਾਂ। ਉਹ 7 ਵੇਸਕੋਟਾ ਸਵਾਉਂਦਾ, ਇੱਕ ਡਾਲਾ ਲੈਂਦਾ, ਇੱਕ ਪਰਾਡੋ ਉਹਦੇ ਕੋਲ ਆ, 2 ਗਨਮੈਨ ਬਣਦਾ, ਤੇ ਰਾਤੋਂ ਰਾਤ ਸੀਨੀਅਰ ਰਹਿਨੁਮਾ ਮੁਸਲਿਮ ਲੀਗ ਬਣ ਜਾਂਦਾ। ਇੱਦਾਂ ਦੇ ਕਈ ਸੀਨੀਅਰ ਰਹਿਨੁਮਾ ਤੁਸੀਂ ਦੇਖੇ। ਜਿਹੜਾ ਬੰਦੇ ਨੇ 30 ਸਾਲ ਮੇਰੇ ਵਰਗੇ ਬੰਦੇ, ਜਿਹੜਾ ਇੱਕ ਮੀਡੀਓਕਰ ਫੈਮਿਲੀ ਦਾ ਬੰਦਾ, ਇੱਕ ਮਿਡਲ ਕਲਾਸ ਦਾ, ਉਹਨੇ ਆਪਣੇ ਬੱਚਿਆਂ ਦਾ ਰਿਜ਼ਕ, ਉਹਨੇ ਆਪਣੇ ਬੱਚਿਆਂ ਦਾ ਟਾਈਮ, ਘਰ ਦਾ ਟਾਈਮ, ਉਹ ਇਸ ਪਾਰਟੀ ਨੂੰ 30 ਸਾਲ ਹੋ ਗਿਆ ਮੀਆਂ ਸਾਹਿਬ ਮੈਂ ਜਵਾਨੀ ਦਿੱਤੀ ਆਪਣੀ, ਔਰ ਅਲਹਮਦੁਲਿਲਾ 15 ਸਾਲ ਹੋ ਗਿਆ ਮੈਨੂੰ ਪਾਰਟੀ ਨੂੰ ਪ੍ਰਜ਼ਾਈਡ ਓਵਰ ਕਰਦਿਆਂ। ਔਰ ਅਗਰ ਮੈਂ ਐਡਾ ਬੁਰਾ ਸੀ, ਮੇਰੀ ਕਾਰਕਰਦਗੀ ਅੱਛੀ ਨਹੀਂ ਸੀ, ਤੇ ਮੈਨੂੰ 2 ਵਾਰੀ ਪਾਰਟੀ ਨੇ ਪ੍ਰੈਜ਼ੀਡੈਂਟ ਬਣਾਇਆ। ਮੈਂ ਮਸ਼ਕੂਰ ਹਾਂ ਕਾਇਦੇ ਮੁਹਤਰਮ ਮੀਆਂ ਨਵਾਜ਼ ਸ਼ਰੀਫ ਸਾਹਿਬ ਦਾ। ਜਿੰਨੇ ਜਲਸੇ ਹੋਏ ਸ਼ੇਖ ਸਾਹਿਬ ਕੰਡਕਟ ਕਰ ਰਹੇ ਵਗੈਰਾ, ਉਹ ਮੈਂ ਆਪਣੇ ਮੂੰਹ ਮੀਆਂ ਮਿੱਠੂ ਨਹੀਂ ਬਣਨਾ ਚਾਹੁੰਦਾ। ਉਹ ਜਦੋਂ ਇਹਨਾਂ ਨੇ ਮੇਰੇ ਤੇ ਇਲਜ਼ਾਮ ਲਾਇਆ ਨਾ ਕਿ ਮੈਂ ਇਲੈਕਸ਼ਨ ਦੀ ਇਹਨਾਂ ਦੀ ਸਪੋਰਟ ਨਹੀਂ ਕੀਤੀ, ਫਿਰ ਮੈਨੂੰ ਉਹ ਕਹਿਣਾ ਪਿਆ ਕਿ ਮੈਂ ਆਪਣੇ ਇਰਦ ਗਿਰਦ ਸ਼ੇਖ ਸਾਦੀ ਦੇ ਬਕੌਲ ਨਾਲ ਕਿਹਾ ਸੀ ਕਿ ਐਸੇ ਲੋਕ ਦੇਖੇ ਜਿਹੜੇ ਐਸੇ ਗਰੀਬ ਦੇਖੇ ਜਿਨ੍ਹਾਂ ਕੋਲ ਦੌਲਤ ਤੋਂ ਇਲਾਵਾ ਕੁਛ ਨਹੀਂ, ਤੇ ਭਾਈ ਉਹਨਾਂ ਕੋਲ ਦੌਲਤ ਤੋਂ ਇਲਾਵਾ ਮਾਜ਼ਰਤ ਦੇ ਨਾਲ ਮੇਰੇ ਲਈ ਕਾਬਲੇ ਇਤਰਾਮ ਆ ਕੁਛ ਵੀ ਨਹੀਂ ਹੈ ਨਾ ਭਾਈ ਹੋਣੀ ਗੁੱਡ ਸਪੀਕਰ ਨੇ, ਨਾ ਭਾਈ ਹੋਣੀ ਅੱਛੀ ਐਜੂਕੇਸ਼ਨ ਰੱਖਦੇ ਨੇ, ਨਾ ਭਾਈ ਹੋਣਾ ਨੇ ਕਦੀ ਅੱਜ ਤੱਕ, ਚਲੋ ਡੀਸੀਸੀ ਦੀ ਮੀਟਿੰਗ ਲਾ ਲਓ, ਉਹ 'ਚ ਵੀ ਕਦੀ ਇੱਕ ਸਿੰਗਲ ਵਰਡ ਨਹੀਂ ਬੋਲਿਆ ਸ਼ਹਿਰ ਦੀ ਤਰੱਕੀ ਦੀ ਉਹਦੇ ਲਈ। ਕੰਪੈਰੀਜ਼ਨ ਅਗਰ ਤੁਸੀਂ ਕਰੋ ਮੇਰਾ ਤੇ ਸ਼ੇਖ ਯੂਸਫ ਸਾਹਿਬ ਦੀ ਸ਼ਖਸੀਅਤ ਦਾ ਜਾਂ ਪਰਸਨੈਲਿਟੀ ਦਾ ਜਾਂ ਪਾਰਟੀ ਖਿਦਮਾਤ ਦਾ, ਦੇਖੋ ਤੁਸੀਂ ਮੀਆਂ ਸਾਹਿਬ, ਜਦੋਂ ਅਸੀਂ ਡੰਡੇ ਖਾ ਰਹੇ ਹੋਈਏ, ਜਦੋਂ ਅਸੀਂ ਇhtਜਾਜੀ ਤਹਿਰੀਕਾਂ ਚਲਾ ਰਹੇ ਹੋਈਏ, ਜਦੋਂ ਅਸੀਂ ਜੇਲ੍ਹਾਂ ਜਾ ਰਹੇ ਹੋਈਏ, ਅਸੀਂ ਪਰਚੇ ਝੱਲ ਰਹੇ ਹੋਈਏ, ਜਦੋਂ ਮੁਹਤਰਮਾ ਮਰੀਮ ਨਵਾਜ਼ ਸ਼ਰੀਫ ਸਾਹਿਬ ਆਉਣ ਤੇ 7-7 ਪਰਚੇ ਇੱਕ ਥਾਣੇ 'ਚ ਹੋਣ, ਮੈਂ ਹਰ ਜਗ੍ਹਾ ਤੇ ਲੀਡ ਕਰ ਰਿਹਾ ਹਾਂ ਆਪਣੀ ਪਾਰਟੀ ਨੂੰ, ਉਦੋਂ ਸ਼ੇਖ ਯੂਸਫ ਸਾਹਿਬ ਕੋਈ ਰੌਲੇ ਵਾਲੀ ਪ੍ਰਾਪਰਟੀ ਲੈ ਕੇ ਤੇ ਦਿਹਾੜੀ ਲਾ ਰਹੇ ਹੋਣ, ਤੇ ਫਿਰ ਜਦੋਂ ਵੇਲਾ ਆ ਜਾਵੇ ਟਿਕਟ ਲੈਣ ਦਾ, ਉਹ ਫਿਰ ਸ਼ਾਰਟਕਟ ਮਾਰ ਕੇ ਉਹਨਾਂ ਹੀ ਕਿਰਾਏ ਦੇ ਵਿੱਚ, ਜਿਵੇਂ ਉਹ ਸ਼ਾਰਟਕਟ ਮਾਰ ਰਹੇ ਨੇ, ਉਹ ਜਾ ਕੇ ਤੇ ਮੇਰੇ ਵਰਗੇ ਬੰਦੇ ਨੂੰ ਡਿਪਰਾਈਵ ਕਰਨ, ਤੇ ਫਿਰ ਮੇਰਾ ਗੁੱਸਾ ਜਾਇਜ਼ ਹੈ। ਲੇਕਿਨ ਮੈਂ ਕਿਸੇ ਜਗ੍ਹਾ ਤੇ, ਮੇਰੀ ਮਾਲ ਨਾਲ ਮੈਂ ਗੱਲ 30 ਸਾਲ ਇੱਕ ਪਾਰਟੀ ਨੂੰ ਦੇਤੇ, 7-7 ਪਰਚੇ ਕਰਵਾਏ, 15 ਸਾਲ ਸਾਰਾ ਕੁਝ ਕੀਤਾ, ਅੱਜ ਇੱਕ ਵੀ ਮੁਸਲਿਮ ਲੀਗੀ ਤੁਹਾਡੇ ਨਾਲ ਨਹੀਂ ਖਲੋਤਾ। ਇੱਕ ਮਨਸ਼ਿਆਤ ਦਾ ਪਰਚਾ ਹੁੰਦਾ, ਸੱਚਾ ਹੁੰਦਾ ਝੂਠਾ ਹੁੰਦਾ, ਇਹਦਾ ਫੈਸਲਾ ਅਦਾਲਤਾਂ ਨੇ ਕਰਨਾ। ਅੱਧੀ ਮੁਸਲਿਮ ਲੀਗ ਨੂਨ ਸੜਕਾਂ ਤੇ ਹੁੰਦੀ ਹੈ, ਕਿੱਥੇ ਖਲੋਤੇ? ਮੈਂ ਅਲਹਮਦੁਲਿਲਾ ਮੈਨੂੰ ਫਖਰ ਆ ਜਿਹੜੀ ਜਨਾਬ ਨੇ ਗੱਲ ਕੀਤੀ ਹੈ ਨਾ। ਦੇਖੋ ਮੈਂ ਨਾ ਟਿਕਟ ਹੋਲਡਰ ਨਾ MNA, ਜਿਹੜੇ ਟਿਕਟ ਹੋਲਡਰਸ ਨੇ ਉਹਨਾਂ ਨੂੰ ਵੀ ਆਪਣੇ ਹਲਕੇ ਦੀ ਫਿਕਰ ਹੋ ਸਕਦੀ ਹੈ ਕਿ ਮੈਂ ਇੱਥੇ ਫੰਡ ਲਵਾਉਣਾ, ਕਿਸੇ MNA ਨੂੰ ਫਿਕਰ ਹੋ ਸਕਦੀ ਹੈ, ਔਰ ਉਸੇ ਹੀ ਫਿਕਰ ਦੇ ਤਹਿਤ ਉਹਨਾਂ ਨੇ ਮੇਰੀ ਸੁਲ੍ਹਾ ਜ਼ਰੂਰ ਕਰਾਉਣ ਦੀ ਕੋਸ਼ਿਸ਼ ਕੀਤੀ। ਤੁਸੀਂ ਗੱਲ ਕਰ ਰਹੇ ਮੇਰੇ ਕੁਲੀਗਸ ਦੀ, ਉਹ ਮੇਰੇ ਨਾਲ ਉਹਨਾਂ ਨੇ ਵਾਕਆਊਟ ਨਹੀਂ ਕੀਤਾ, ਮੈਨੂੰ ਕੋਈ ਉਹਨਾਂ ਦੇ ਗਿਲਾ ਨਹੀਂ ਕੀਤਾ, ਨੋ ਪ੍ਰੋਬਲਮ, ਉਹਨਾਂ ਦਾ ਆਪਣੀ ਸੋਚ ਹੈ, ਸਿੰਗਲ ਬਿਆਨ ਵੀ ਨਹੀਂ ਹੈ। ਹੁਣ ਸੁਣ ਲਓ, ਦੇਖੋ ਇਹ ਉਹਨਾਂ ਦੀ ਆਪਣੀ ਸੋਚ ਆ, ਇਹਦਾ ਜਵਾਬ ਤੇ ਮੀਆਂ ਸਾਹਿਬ ਫਿਰ ਇੱਕ ਨਵਾਂ ਜਵਾਨੀ ਰੋੜ ਦਿੱਤੀ। ਸੁਣੋ, ਜਿਹੜਾ ਟਾਈਮ ਬੱਚਿਆਂ ਨੂੰ ਦਿੰਦਾ ਸੀ ਉਹ ਪਾਰਟੀ ਨੂੰ ਦੇ ਦਿੱਤਾ। ਜਿਨ੍ਹਾਂ ਨੇ ਉਹਦਾ ਜਵਾਬ ਦੇਣਾ ਸੀ ਨਾ, ਮੈਂ ਉਹਨਾਂ ਨੂੰ ਤੁਹਾਡੇ ਚੈਨਲ ਦੇ ਵਸਾਤਤ ਨਾਲ ਕੈਮਰੇ ਵੱਲ ਧਿਆਨ ਕਰਕੇ ਸਲੂਟ ਪੇਸ਼ ਕਰਦਾ। ਉਹ ਮੇਰੇ ਵਰਕਰ ਨੇ, ਉਹ ਮੇਰੇ ਅਹੁਦੇਦਾਰ ਆ, ਉਹ ਸ਼ਹਿਰ ਦੇ ਵਾਸੀ ਨੇ, ਉਹ ਤਾਜਰ ਨੇ, ਈਵਨ ਦੂਸਰੀਆਂ ਪਾਰਟੀਆਂ ਦੇ ਲੋਕ। ਉਹਨਾਂ ਨੇ ਕਿਹਾ ਵੀ ਕੋਈ ਬੰਦਾ ਤੇ ਹੈ ਫੈਸਲਾਬਾਜ਼ ਜਿਹਨੇ ਜੁਰਤ ਨਾਲ ਗੱਲ ਕੀਤੀ ਡਿਪਟੀ ਕਮਿਸ਼ਨਰ ਦੇ ਨਾਲ। ਦੀ ਗੱਲ ਹੈਗੀ ਆ ਕਿ ਪਾਰਟੀ ਦਾ ਸਦਰ ਜਿਹੜਾ ਵਾ ਉਹ ਇੱਕ ਰੌਲੇ 'ਚ ਪਿਆ ਆ, ਉਹ ਕਦੀ ਉੱਥੇ ਜਾ ਰਿਹਾ, ਕਦੀ ਉੱਥੇ ਜਾ ਰਿਹਾ, ਕਦੀ ਉੱਥੇ ਜਾ ਰਿਹਾ, ਪਾਰਟੀ ਦੇ ਵਿੱਚੋਂ ਕੋਈ ਬੰਦਾ ਉਹਦੇ ਨਾਲ ਨਹੀਂ ਖਲੋਤਾ ਹੋਇਆ। ਤੁਸੀਂ ਫਿਰ ਵੀ ਕਹਿ ਰਹੇ ਹੋ ਕਿ ਮੈਂ ਦੇਖੋ ਆਪਾਂ ਸੱਚੇ ਹਾਂ। ਨਹੀਂ, ਮੈਂ ਉਹ ਲੀਵਰੇਜ ਦੇਣਾ ਆਪਣੇ ਦੋਸਤਾਂ ਨੂੰ। ਇਹਦਾ ਜਵਾਬ ਅਲਟੀਮੇਟਲੀ ਉਹ ਦੇ ਸਕਦੇ ਨੇ, ਮੈਂ ਨਹੀਂ ਦੇ ਸਕਦਾ ਉਹਨਾਂ ਦੇ ਬਿਹਾਫ ਤੇ, ਕਿਉਂਕਿ ਅੱਛਾ ਨਹੀਂ ਲੱਗਦਾ।
ਫਿਰ ਉਹ ਖੁਦਾ ਨਾ ਖਾਸਤਾ। ਇਸੇ ਗੱਲ ਦਾ ਨਤੀਜਾ ਲੇਕਿਨ ਸੀਗਾ, ਮੈਂ ਮੀਆਂ ਇਸੇ ਸਾਹਿਬ ਗੱਲ ਤਨਜ਼ੀਮ, ਇਸੇ ਮੈਂ ਗੱਲ ਆਪਣੀ ਦਾ ਨਤੀਜਾ ਤਨਜ਼ੀਮ ਦੀ ਗੱਲ ਕਰ ਰਿਹਾ। ਦੇਖੋ ਮੇਰੀ ਜਿਹੜੀ ਡੋਮੇਨ ਹੈ ਨਾ, ਮੈਂ ਚੁੱਕੇ ਕਲੱਬ ਨਹੀਂ ਨਾ ਭਾਈ ਜੀ ਟਿਕਟ ਹੋਲਡਰ ਵਾਲਾ, ਮੈਂ ਐਮਐਨਏ ਵਾਲਾ ਕਲੱਬ ਨਹੀਂ। ਮੇਰਾ ਕਲੱਬ 30 ਮੇਰੇ ਸਾਲ, ਵਰਕਰ, 30 ਮੇਰਾ ਸਾਲ। ਕਲੱਬ ਮੇਰੇ ਵਰਕਰ। ਅੱਜ ਸ਼ਾਇਦ ਮੈਂ ਟਿਕਟ ਹੋਲਡਰ ਹੁੰਦਾ ਜਾਂ ਮੈਂ ਐਮਐਨਏ ਹੁੰਦਾ ਤੇ ਹੋ ਸਕਦਾ ਮੇਰੇ ਨਾਲ ਵੀ 4 ਐਮਐਨਏ 2 ਐਮਪੀਏ ਜਾਂ ਟਿਕਟ ਹੋਲਡਰ ਖਲੋ ਜਾਂਦੇ। ਮੈਂ ਜਿਨ੍ਹਾਂ ਦਾ ਰਿਪਰੈਜ਼ੈਂਟੇਟਿਵ ਆ ਉਹ ਮੇਰੀ ਤਨਜ਼ੀਮ ਆ, ਮੇਰੇ ਸ਼ਹਿਰ ਦੇ ਲੋਕ ਆ, ਮੇਰੇ ਵਰਕਰ ਆ, ਮੇਰਾ ਹਲਕਾ। ਉਹ ਸਾਰੇ ਮੇਰੇ ਨਾਲ ਖੜੇ। ਕਸਮ ਖੁਦਾ ਦੀ ਮਿੰਨਤ ਕਰਕੇ ਉਹਨਾਂ ਨੂੰ ਕਿਹਾ ਕਿ ਯਾਰ ਹੁਣ ਸਟਾਪ ਕਰ ਦਿਓ, ਕੋਈ ਤੁਸੀਂ ਹੁਣ ਨਾ ਪੋਸਟ ਨਹੀਂ ਲਾਣੀ ਮੇਰੇ ਲਈ। ਅਸੀਂ ਵਾਪਸ ਆਈਏ ਮੀਆਂ ਸਾਹਿਬ, ਹੁਣ ਇਹਨੂੰ ਐਂਡ ਵੀ ਕਰਨਾ ਕਿ ਨਹੀਂ। ਮੈਂ ਤੁਹਾਡੇ ਕੋਲ ਇਸ ਲਈ ਹਾਜ਼ਰ ਹੋਇਆ ਕਿ ਸ਼ੇਖ ਯੂਸਫ ਸਾਹਿਬ ਨੇ ਕਿਹਾ, ਹਾਂ ਉਹ ਜਿਹੜੀ ਟਿਕਟ ਸੀ ਨਾ, ਜਿਹੜੀ ਕਹਿੰਦੇ 2008 ਚ ਟਿਕਟ ਮੇਰੇ ਕੋਲ ਸੀ, ਮੈਂ ਅੱਲਾ ਦੇ ਫਜ਼ਲੋ ਕਰਮ ਦੇ ਨਾਲ ਆਪਣੀ ਗੱਡੀ ਕੱਢੀ, ਸ਼ੇਖ ਯੂਸਫ ਸਾਹਿਬ ਨੂੰ ਸੁੱਤਿਆਂ ਉਠਾਇਆ। ਇਹ ਇਨਕਾਰ ਨਹੀਂ ਕਰ ਸਕਦੇ ਇਸ ਗੱਲ ਤੋਂ। ਸੁੱਤੇ ਪੈ ਨੂੰ ਉਠਾਇਆ, ਉਹਨਾਂ ਨੇ ਕਿਹਾ ਜੀ ਉਹਦੇ ਸੁੱਤੇ ਨੇ। ਮੈਂ ਕਿਹਾ ਉਠਾਓ। ਉਠਾ ਕੇ ਮੈਂ ਇਹਨਾਂ ਦੇ ਡਰਾਇੰਗ ਰੂਮ 'ਚ ਬਹਿ ਗਿਆ, ਇਹਨਾਂ ਨੂੰ ਨਵਾ ਧਵਾ ਕੇ ਗੱਡੀ 'ਚ ਪਾਇਆ ਤੇ ਟਿਕਟ ਵੀ ਮੇਰੀ ਇਹ ਲੈ ਕੇ ਆਏ ਨੇ। ਮੇਰੀ ਟਿਕਟ 2008 ਵਾਲੀ, 2000 ਉਹ ਜਿਹੜੀ ਮੈਨੂੰ ਪਾਰਟੀ ਨੇ ਟਿਕਟ ਅਵਾਰਡ ਕੀਤਾ, ਜਿਸ ਤੋਂ ਬਾਅਦ ਚੋਂ ਫਿਰ ਸ਼ਫੀਕ ਗੁੱਜਰ ਕੋਲ ਆਇਆ ਟਿਕਟ, ਇਹ ਲੈ ਕੇ ਆਏ ਨੇ। ਇਹਨਾਂ ਨੇ ਮੈਨੂੰ ਫੋਨ ਕੀਤਾ, ਰਾਜਾ ਇਸ਼ਫਾਕ ਸਰਵਰ ਸਾਹਿਬ ਫੌਤ ਹੋ ਗਏ। ਉਹਨਾਂ ਕਿਹਾ ਜੀ ਰਾਜਾ ਸਾਹਿਬ ਨਾਲ ਮੇਰੀ ਗੱਲ ਕਰ ਲਓ ਭਾਈਜਾਨ, ਉਹ ਕਿਤੇ ਸ਼ਫੀਕ ਗੁੱਜਰ ਹੋਣੀ ਨਾ ਟਿਕਟ ਬਦਲਾ ਦੇਣ। ਮੈਂ ਕਿਹਾ ਯਾਰ ਮੇਰਾ ਟਿਕਟ ਹੈ, ਕਿੰਨੇ ਬਦਲਾ ਲੈਣਾ, ਮੈਨੂੰ ਤੇ ਅਫਸੋਸ ਆ ਮੇਰਾ ਹਲਕਾ ਕਿਉਂ ਬਦਲਿਆ ਗਿਆ। ਟਿਕਟ ਸ਼ੇਖ ਸਾਹਿਬ ਨੇ ਮੈਨੂੰ ਲਿਆ ਕੇ ਦਿੱਤਾ ਕਿ ਭਾਈਜਾਨ ਆ ਤੁਹਾਡਾ ਟਿਕਟ ਕੱਟਿਆ ਪਿਆ ਪਾਰਟੀ ਦਾ, ਤੁਸੀਂ ਲੈਂਦੇ ਨਹੀਂ ਪਏ, ਕਿਉਂਕਿ ਮੈਂ ਤੇ ਮਾਰਾ ਫਿਰ ਰਿਹਾ। ਮੈਂ ਇਸਤਖਾਰਾ ਕੀਤਾ ਬੀਇੰਗ ਮੁਸਲਮ, ਅੱਲਾ ਦੇ ਨਬੀ ਦੀ ਸੁਨਨਤ ਤਾਜ਼ਾ ਕੀਤੀ, ਕਿਆ ਮੈਨੂੰ ਉਸ ਹਲਕੇ 'ਚ ਇਲੈਕਸ਼ਨ ਲੜਨਾ ਚਾਹੀਦਾ ਕਿ ਨਹੀਂ ਲੜਨਾ ਚਾਹੀਦਾ। ਮੈਨੂੰ ਜਵਾਬ ਆਇਆ ਨਹੀਂ ਲੜਨਾ ਚਾਹੀਦਾ। ਮੈਂ ਟਿਕਟ ਮੀਆਂ ਸਾਹਿਬ ਇੱਦਾਂ ਜੇਬ 'ਚ ਪਾਇਆ, ਸ਼ੇਖ ਯੂਸਫ ਨੂੰ ਸੁੱਤੇ ਪਏ ਨੂੰ ਉਠਾਇਆ, ਸੁੱਕੇ ਕੀ ਦੇ ਕਰੀਬ ਗੱਪਾਂ ਲਾਉਂਦੇ ਮੈਂ ਟਿਕਟ ਕੱਢਿਆ। ਮੈਂ ਕਿਹਾ ਸ਼ੇਖ ਸਾਹਿਬ ਲਓ ਟਿਕਟ। ਉਹ ਦਾਦੀ ਕਸਮ, ਸ਼ੇਖ ਯੂਸਫ ਨੇ ਮੇਰਾ ਹੱਥ ਚੁੰਮਿਆ। ਉਹਨੇ ਕਿਹਾ ਭਾਈਜਾਨ ਤੁਸੀਂ ਮੈਨੂੰ ਟਿਕਟ ਦੇ ਰਹੇ। ਮੈਂ ਕਿਹਾ ਜੀ ਤੁਸੀਂ ਲੜਨਾ, ਕਿਉਂਕਿ ਮੈਂ ਉੱਥੇ ਜਾ ਕੇ ਤੁਹਾਡੀ ਸਿਫਾਰਿਸ਼ ਕਰਾਂਗਾ। ਜੇ ਤੁਹਾਨੂੰ ਟਿਕਟ ਮਿਲ ਗਿਆ ਤੇ ਤੁਸੀਂ ਲੜ ਲੈਣਾ, ਜੇ ਕਿਸੇ ਹੋਰ ਨੂੰ ਮਿਲ ਗਿਆ ਤਾਂ ਮੈਂ ਕੁਛ ਕਹਿ ਨਹੀਂ ਸਕਦਾ। ਲੇਕਿਨ ਮੈਂ ਅੱਲਾ ਦੇ ਨਾਲ ਰਜੂ ਕੀਤਾ, ਉਹ ਇਨਕਾਰ 'ਚ ਜਵਾਬ ਆਇਆ ਮੈਂ ਇਲੈਕਸ਼ਨ ਨਹੀਂ ਲੜਨਾ। ਸ਼ੇਖ ਯੂਸਫ ਨੂੰ ਟਿਕਟ ਤੁਹਾਡੇ ਭਰਾ ਨੇ ਦਿੱਤਾ। ਫਿਰ ਸ਼ੇਖ ਯੂਸਫ ਨੂੰ ਨਾਲ ਲਿਜਾ ਕੇ ਮੀਆਂ ਸ਼ਬਾਸ਼ੀ ਸਾਹਿਬ ਕੋ ਭਾਇਆ। ਫਿਰ ਮੈਂ ਇੱਥੋਂ ਤੱਕ ਉਹਨਾਂ ਨੂੰ ਆਰਗੂ ਕੀਤਾ ਕਿ ਮੀਆਂ ਸਾਹਿਬ, ਚੁੱਕੇ ਚੌਰੀ ਸਰਵਰ ਸਾਹਿਬ ਵੀ ਇਹਨਾਂ ਦੇ ਸਿਫਾਰਸ਼ੀ ਨੇ, ਸਾਡੇ ਉਹ ਮੋਹਸਨ ਨੇ, ਤੇ ਤੁਸੀਂ ਸ਼ੇਖ ਯੂਸਫ ਨੂੰ ਟਿਕਟ ਦੇ ਦਿਓ। ਸ਼ੇਖ ਯੂਸਫ ਨੂੰ ਟਿਕਟ ਮਿਲ ਗਿਆ। ਉਸ ਤੋਂ ਬਾਅਦ ਫਿਰ ਸ਼ੇਖ ਯੂਸਫ ਸਾਹਿਬ ਉੱਤੇ ਪਹਿਰਾ ਨਹੀਂ ਦੇ ਸਕੇ। ਇਹ ਮੇਰਾ ਉਹਨਾਂ ਤੇ ਅਹਿਸਾਨ ਆ ਅੱਲਾ ਦੇ ਫਜ਼ਲ ਨਾਲ। ਤੋ ਨੀਚਾਂ ਦੀ ਸ਼ਨਾਈ ਕੋਲੋਂ ਫੈਜ਼ ਕਿਸੇ ਨਹੀਂ ਪਾਇਆ, ਤੇ ਕਿੱਕਰ ਤੇ ਅੰਗੂਰ ਚੜਾਇਆ, ਹਰ ਗੁੱਛਾ ਜ਼ਖਮਾਇਆ। ਮੈਂ ਹੁਣ ਇਹਨੂੰ ਐਂਡ ਕਰਦੇ ਹੋਇਆ ਆਖਰੀ, ਮੈਂ ਮੀਆਂ ਨਵਾਜ਼ ਸ਼ਰੀਫ ਸਾਹਿਬ ਮੇਰੇ ਕਾਇਦ ਨੇ। ਮੈਂ ਸੋਚ ਵੀ ਨਹੀਂ ਸਕਦਾ ਐਡੀ ਗਲੀਜ਼ ਗੁਫ਼ਤਗੂ ਮੈਂ ਕਰ ਸਕਦਾ, ਸਵਾਲ ਹੀ ਪੈਦਾ ਨਹੀਂ ਹੁੰਦਾ। ਮੈਂ ਕੋਈ ਪਾਗਲ ਨਹੀਂ ਹੈਗਾ। 30 ਸਾਲ ਦਾ ਪਾਰਟੀ ਦਾ ਕੈਰੀਅਰ ਅਲਹਮਦੁਲਿਲਾ, ਔਰ ਇੱਕ ਦਿਨ ਵੀ ਪਾਏ ਇਸਤਕਲਾਲ 'ਚ ਲਗਜ਼ਸ਼ ਨਹੀਂ ਆਈ। ਔਰ ਮੈਨੂੰ ਫਖਰ ਆ ਮੈਂ ਮੀਆਂ ਨਵਾਜ਼ ਸ਼ਰੀਫ ਸਾਹਿਬ ਦਾ ਸਾਥੀ ਹਾਂ, ਔਰ ਮੈਂ ਮਰਦੇ ਦਮ ਤੱਕ ਉਹਨਾਂ ਦਾ ਸਾਥੀ ਰਵਾਂਗਾ। ਰਿਕਾਰਡ 'ਤੇ ਰਹਿ ਹੋਏ ਗੱਲ। ਇਹਨਾਂ ਨੇ ਟਵਿਸਟ ਕੀਤੀ ਸਿਚੁਏਸ਼ਨ, ਟਵਿਸਟ ਕਰਕੇ ਤੇ ਉਹ ਨਾਂ ਲਿਆ ਜਿਵੇਂ ਪਹਿਲੇ ਕਿਸੇ ਹੋਰ ਦਾ ਲੈ ਦਿੱਤਾ ਸੀ ਕਿ ਲੋ ਜੀ ਆ ਰਸੀਦਾਂ ਲਵੋ ਜੀ, ਮੈਂ ਪੈਸੇ ਦੇ ਕੇ ਵੀ ਮੇਰਾ ਨਹੀਂ ਸਰਿਆ। ਇੱਕ ਆਦਤ ਆ ਮਸੂਫ ਦੀ। ਹੁਣ ਮੈਂ ਇਹ ਗੱਲ ਦੀ ਕਲੈਰਿਟੀ ਕਰਦਾ ਕਿ ਮੈਂ ਇੱਕ ਸਟੇਟ ਆਫ ਮਾਈਂਡ ਦੇ ਔਰ ਉਹਨਾਂ ਪੈਰਾਸ਼ੂਟਰਸ ਦੇ ਔਰ ਉਹਨਾਂ ਲੋਕਾਂ ਦੇ ਬਾਰੇ 'ਚ ਉਹ ਸਾਦੀ ਰਹਿਮਤੁल्लाह ਅਲੈਹ ਦਾ ਕੌਲ ਕੋਟ ਕੀਤਾ ਸੀ, ਜਿਹੜੇ ਬੰਦੇ ਕਿਸੇ ਹੋਰ ਹਵਾਲੇ ਨਾਲ ਪੈਸੇ ਦੇ ਬਲਬੂਤੇ ਤੇ, ਵਸਾਇਲ ਦੇ ਬਲਬੂਤੇ ਤੇ, ਜਾਂ ਕਿਸੇ ਵੀ ਹੋਰ ਹਵਾਲੇ ਨਾਲ ਉਹ ਸ਼ਾਰਟਕਟ ਮਾਰ ਕੇ ਤੇ ਕਿਸੇ ਵਰਕਰ ਦਾ ਜਾਂ ਪਾਰਟੀ ਦੇ ਕਿਸੇ ਆਫਿਸ ਬੇਰਰ ਦਾ ਹੱਕ ਮਾਰਦੇ ਨੇ। ਇਹ ਕਲਚਰ ਜਿਹੜਾ ਹੈ ਇਹ ਖਤਮ ਹੋਣਾ ਚਾਹੀਦਾ। ਇਹ ਪਲੂਟ ਕੀਤਾ ਇਸ ਕਲਚਰ ਨੇ, ਇਹੋ ਜਿਹੇ ਲੋਕਾਂ ਨੇ ਪਾਰਟੀਆਂ ਦੇ ਔਰ ਸੁਸਾਇਟੀਆਂ ਦੇ। ਆਖਰੀ ਸਵਾਲ, ਇੰਨਿਆਂ ਰੌਲਿਆਂ ਤੋਂ ਬਾਅਦ ਸਦਾਰਤ ਬਾਜੇਗੀ? ਬਹੁਤ ਅੱਛਾ ਸਵਾਲ। ਮੇਰੀ ਸਦਾਰਤ ਜਿਹੜੀ ਹੈ ਨਾ, ਉਹ ਪਾਰਟੀ ਦੀ ਅਮਾਨਤ ਹੈ। 15 ਸਾਲ ਹੋ ਗਏ ਮੀਆਂ ਸਾਹਿਬ, ਤੇ ਅਲਹਮਦੁਲਿਲਾ ਅਗਰ ਮੇਰੇ ਕਾਇਦ ਇੱਥੇ, ਉਹਨੇ ਕਿਹਾ ਜੀ ਸ਼ੇਖ ਯੂਸਫ ਸਾਹਿਬ ਨੇ ਫਰਮਾਇਆ ਕਿ ਜਨਾਬ ਮੈਂ ਪਾਰਟੀ ਨੂੰ ਕਹਾਂਗਾ ਕਿ ਇਹਦੀ ਤਹਿਕੀਕਾਤ ਕਰੇ। ਮੈਂ ਖੁਦ ਇਹ ਗੁਜ਼ਾਰਿਸ਼ ਕਰਾਂਗਾ ਰਾਣਾ ਸਨਾਉल्लाह ਸਾਹਿਬ ਨੂੰ, ਕਿਉਂਕਿ ਉਹ ਸਬਾਈ ਸਦਨ ਨੇ, ਔਰ ਮੈਂ ਕਸਮ ਖੁਦਾ ਦੀ ਵਿਦ ਹੈਵੀ ਹਾਰਟ, ਮੈਂ ਨਹੀਂ ਸੀ ਆਉਣਾ ਚਾਹੁੰਦਾ, ਲੇਕਿਨ ਉਹਨੇ ਗੱਲ ਹੀ ਐਸੀ ਟਵਿਸਟ ਕੀਤੀ ਜਿਹਦਾ ਸਿਰ ਪੈਰ ਹੀ ਕੋਈ ਨਹੀਂ। ਕਾਇਦ ਮੁਹਤਰਮ ਮੀਆਂ ਨਵਾਜ਼ ਸ਼ਰੀਫ ਸਾਹਿਬ ਨੂੰ ਮੈਂ ਗੁਜ਼ਾਰਿਸ਼ ਕਰਾਂਗਾ ਕਿ ਅਗਰ ਤੁਸੀਂ ਸਮਝਦੇ ਹੋ ਕਿ ਸ਼ੇਖ ਇਜਾਜ਼ ਤੁਹਾਡੇ ਬਾਰੇ 'ਚ ਇਹ ਗੱਲ ਕਰ ਸਕਦਾ, ਖੁਦਾ ਨਾ ਖਾਸਤਾ ਮੇਰੇ ਮੂੰਹ 'ਚ ਖਾਕ,
ਜਾਂ ਮੈਂ ਇਸ ਕਿਸਮ ਦਾ ਬੰਦਾ ਹੈ ਤੇ ਇਸ ਵਾਕਿਏ ਦੀ, ਇਸ ਗੱਲ ਦੀ, ਸ਼ੇਖ ਯੂਸਫ ਸਾਹਿਬ ਦੀ ਗੱਲ ਦੀ ਮੈਂ ਕਹਿੰਦਾ ਤਹਿਕੀਕਾਤ ਕੀਤੀਆਂ ਕਰਾਂ। ਜਿਹੜੇ ਕਟਹਿਰੇ 'ਚ ਪਾਰਟੀ ਮੈਨੂੰ ਖੜਾ ਕਰੇ, ਮੈਂ ਖੜਾ ਹੋ ਕੇ ਜਵਾਬ ਦੇਣ ਲਈ ਤਿਆਰ ਹਾਂ। ਮੈਂ ਆਪਣੇ ਕਾਇਦੀਨ ਦੇ ਬਾਰੇ 'ਚ ਕਰਨਾ ਤੇ ਮੀਆਂ ਸਾਹਿਬ ਇਦਾਂ ਦੀ ਗੰਦੀ ਗੱਲ ਬਾਅਦ ਦੀ ਗੱਲ ਆ, ਸੋਚਣਾ ਵੀ ਮੇਰੇ ਲਈ ਗੁਨਾਹ ਵਾ। ਔਰ ਆਖਰੀ ਗੱਲ, ਮੈਂ ਪਾਰਟੀ ਦਾ ਬੜੇ ਹੁਣ ਤੋਂ ਮੁਰਾਦ ਪ੍ਰੈਜ਼ੀਡੈਂਟ ਆ ਨਾ ਜੀ, ਪ੍ਰੈਜ਼ੀਡੈਂਟ ਮੀਨ ਦਾ ਹੋਲ ਪਾਰਟੀ। ਮੈਂ ਜਿਹੜੇ ਪਹਿਲੇ ਖਿਆਲਾਤ ਦਾ ਇਜ਼ਹਾਰ ਕੀਤਾ ਸੀ ਮਿਲ ਕੇ ਚੱਲਣ ਦਾ ਟਿਲ ਦੀ ਫਾਈਨਲ ਡਿਸੀਜਨ ਆਫ ਨੈਕਸਟ ਇਲੈਕਸ਼ਨ, ਮੈਂ ਹੁਣ ਵੀ ਸ਼ੇਖ ਯੂਸਫ ਸਾਹਿਬ ਤੁਹਾਨੂੰ ਦਾਵਤ ਦਿੰਦਾ, ਮੀਆਂ ਮਨਵਰ ਸਾਹਿਬ ਦੇ ਤੁਸੀਂ ਆ ਕੇ ਆਗਾਜ਼ ਕੀਤਾ ਸੀ, ਜੋ ਹੋ ਗਿਆ ਸੋ ਹੋ ਗਿਆ, ਇਹਨੂੰ ਕੋਈ ਮੇਰੀ ਕਮਜ਼ੋਰੀ ਨਾ ਸਮਝਣਾ, ਲੇਕਿਨ ਮੈਂ ਤੁਹਾਨੂੰ ਦਾਵਤ ਦਿੰਦਾ ਕਿ ਇਹ ਗੰਦ ਫੈਲ ਰਿਹਾ, ਇਹ ਕੋਈ ਅੱਛੀ ਗੱਲ ਨਹੀਂ। ਵੀ ਆਰ ਨਾਟ ਸਕੂਲ ਗੋਇੰਗ, ਬੱਚਿਆਂ ਵਾਲੇ ਹੋ ਗਏ ਆ। 55 ਸਾਲ ਮੇਰੀ ਉਮਰ ਹੋ ਗਈ, 2 ਸਾਲ ਤੁਸੀਂ ਮੇਰੇ ਤੋਂ ਵੱਡੇ ਹੋ ਗਏ, ਤੁਸੀਂ ਵੀ ਬੱਚੇ ਵਿਆਹ ਲਏ ਨੇ, ਮੈਂ ਵਿਆਹ ਜਾ ਰਿਹਾ। ਪਾਰਟੀ ਮੈਨੂੰ ਬਿਲਕੁਲ ਆਪਣੀ ਮਾਂ ਦੀ ਤਰ੍ਹਾਂ ਅਜ਼ੀਜ਼ ਹੈ, ਕਿਉਂਕਿ ਮੈਂ ਪਾਰਟੀ ਦਾ ਇੱਕ ਦਰੀਨਾ ਔਰ ਪੋਲੀਟੀਕਲ ਔਰ ਨਜ਼ਰਿਆਤੀ ਵਰਕਰ ਆ। ਆਓ ਰਲ ਕੇ ਪੀਪੀ 114 ਦੀ ਖਿਦਮਤ ਕਰੀਏ, ਲੋਕਾਂ ਨੂੰ ਤਕਸੀਮ ਨਾ ਕਰੀਏ, ਨਫ਼ਰਤਾਂ ਨਾ ਫੈਲਾਈਏ, ਬੈਠੋ, ਬੈਠ ਕੇ ਗੱਪ ਲਾਓ, ਅੱਛੇ ਹਾਲਾਤ ਦੇ ਲੈ ਕੇ ਅੱਗੇ ਚੱਲੀਏ। ਇਹਨੂੰ ਕਮਜ਼ੋਰੀ ਨਹੀਂ ਸਮਝਣੀ ਮੇਰਾ ਭਰਾ, ਇਹਨੂੰ ਇੱਕ ਪਾਰਟੀ ਦੇ ਪ੍ਰੈਜ਼ੀਡੈਂਟ ਦੀ ਆਫਰ ਸਮਝਣੀ ਹੈ। ਤੇ ਜੇ ਤੁਸੀਂ ਸਮਝਦੇ ਹੋ ਕਿ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਤੇ ਠੀਕ ਆ, ਫਿਰ ਮੈਦਾਨ ਖੁੱਲ੍ਹਾ, ਤੁਸੀਂ ਆਪਣੀ ਜੰਗ ਲੜੋ, ਮੈਂ ਆਪਣੀ ਲੜਾਂ। ਲਓ ਜੀ, ਖੁਸ਼ੀ ਵਾਲੀ ਗੱਲ ਇਹ ਹੈਗੀ ਆ ਕਿ ਡੀਸੀ ਸਾਹਿਬ ਦੀ ਤੇ ਸ਼ੇਖ ਅਜਾਜ਼ ਸਾਹਿਬ ਦੀ ਆਪਸ ਦੇ ਵਿੱਚ ਸੁਲ੍ਹਾ ਹੋ ਗਈ ਆ। ਅਸੀਂ ਅਨਕਰੀਬ ਦੇਖਾਂਗੇ ਕਿ ਆਪਸ ਦੇ ਵਿੱਚ ਜੱਫੀਆਂ ਵੀ ਪਾ ਲੈਣਗੇ ਤੇ ਉਹਦੀ ਫੋਟੋ ਵੀ ਮੰਜ਼ਰੇ ਆਮ ਤੇ ਆ ਜਾਏਗੀ। ਲੇਕਿਨ ਸ਼ੇਖ ਅਜਾਜ਼ ਸਾਹਿਬ ਨੇ ਇੱਕ ਸ਼ੇਖ ਯੂਸਫ ਸਾਹਿਬ ਨੂੰ ਖੁੱਲ੍ਹੀ ਆਫਰ ਕੀਤੀ ਆ ਕਿ ਆਪਾਂ ਇਹ ਜਿਹੜੀਆਂ ਚੀਜ਼ਾਂ ਮੀਡੀਆ ਤੇ ਸੋਸ਼ਲ ਮੀਡੀਆ ਤੇ ਜਾਂ ਲੋਕਾਂ ਨੂੰ ਦੱਸਣ ਦੀ ਬਜਾਏ ਘਰ ਬਹਿ ਕੇ ਹੱਲ ਕਰ ਲਈਏ ਤੇ ਉਹ ਜ਼ਿਆਦਾ ਬਿਹਤਰ ਆ। ਸਾਡੀ ਵੀ ਇਹ ਖੁਆਇਸ਼ ਆ ਕਿ ਮਾਮਲਾ ਹੁਣ ਹੱਲ ਹੋ ਜਾਣਾ ਚਾਹੀਦਾ। ਬਹੁਤ ਸ਼ੁਕਰੀਆ।